सत श्री अकाल दोस्तों, मैं तुहाडी अपनी होस्ट डिंपल कौर जित च मेरा जानवी तुहाडा बहुत स्वागत है। दोस्तों अज साडे नाल साडे स्टूडियो विच अनामिका जी आए हैं। वो तुहानू अपने ला और उस सारी चीज़ों बारे दसणगे जो सानू बहुत ही ज़रूरत है सारिਆਂ ਨੂੰ। अनामिका जी साडा तुहाडा बहुत बहुत स्वागत साडे स्टूडियो दे विच। थैंक यू डिंपल जी। हाँ जी अनामिका जी, तुसी साडे स्टूडियो च आए तो सानू बहुत अच्छा लगा जो तुसी अपना टाइम सानू दिता। तो तुसी सानू अपने जरा दसोगे कि भी तुसी कित्थों अपना बिलोंग कर रहे हो इंडिया चो? एक्चुअली डिंपल जी मैं अमृतसर बॉर्न हाँ। हाँ जी। तो उत्थे ही मेरी एजुकेशन हुई है। अच्छा जी। तो उत्थे ही मेरी ब्रॉटअप हुई है। अच्छा। तो जस्ट फिर मैं लॉ करन दे बाद चंडीगढ़ सैटल हुई हाँ। अच्छा अच्छा। और लुधियाना में एक लॉ फॉर्म चला रही हूँ। अच्छा। देवगन एंड एसोसिएट्स। देवगन एंड एसोसिएट लुधियाना। हाँ जी लुधियाना। अच्छा अच्छा। तो शॉर्टली ही असी ਇੱਥੇ ਵੀ ਅਸੀਂ ਐਸਟੈਬਲਿਸ਼ ਕਰਨ ਜਾ ਰਹੇ ਹਾਂ ਦੇਵਗਨ ਐਂਡ ਐਸੋਸੀਏਟਸ ਦੀ ਯੂ ਕੈਨ ਸੇ ਇੱਕ ਦੂਸਰੀ ਬ੍ਰਾਂਚ। ਅੱਛਾ, ਤੁਸੀਂ ਮਤਲਬ ਕਿ ਆਪਣਾ ਲਾ ਫਾਰਮ ਆਲਰੇਡੀ ਇੱਕ ਇੰਡੀਆ ਦੇ ਵਿੱਚ ਲੁਧਿਆਣੇ 'ਚ ਹੈਗੀ ਜੀ ਹੈ ਨਾ, ਤੇ ਹੁਣ ਦੂਸਰੀ ਤੁਸੀਂ ਇੱਥੇ ਖੋਲ ਰਹੇ ਹੋ ਆਪਣੀ ਫਾਰਮ ਉਹਦੀ ਬ੍ਰਾਂਚ ਜੀ। ਅੱਛਾ, ਤੇ ਇਹ ਤੁਹਾਡਾ ਮਤਲਬ ਸ਼ੁਰੂ ਤੋਂ ਪ੍ਰੋਫੈਸ਼ਨਲ ਇਹੀ ਰਿਹਾ? ਹਾਂਜੀ ਠੀਕ ਹੈ। ਤੇ ਹਸਬੈਂਡ ਨਾ ਹੀ ਇਜ਼ ਅ ਡਾਕਟਰ? अच्छा, ही इज डॉक्टर। दोनों का प्रोफेशनल डिफरेंट है। हाँ जी, हाँ जी। अच्छा अच्छा। तो बेटे हैं दो मेरे। ओके। और एक मेडिकल कॉलेज है। हाँ जी। और दूसरा इंजीनियरिंग कॉलेज है। ओके ओके। स्टडी कर रहे हैं। कित्थे? वड्डा बेटा तो डलहौजी है। अच्छा, इंडिया ही ने बेटे। और अच्छा। दूसरा बेटा फरीदकोट है। अच्छा अच्छा, मेडिकल कॉलेज। ओके। तो तुसी इत्थे अपना बेल इन्हां दे नाल ज्वाइन करके अपना सैकेंड ब्रांच दी तैयारी कर रहे हो? जी, मैं डिफरेंट लॉ फॉर्म्स दे नाल अटैच्ड हां और उन्हां दे नाल असी काम कर रहे हैं। अच्छा, मतलब अप डाउन करते हो? हाँ जी, पिछले 10 साल तो मैं अप डाउन कर रही हूं। पिछले 10 सालों तो तुहाडा चल रहा है इन्हां नाल? जी। ओ वेरी गुड। कुछ मैं लंडन कुछ अटॉर्नीज ने जिन्हां दे नाल मैं एसोसिएटेड हां। ओके। ਤੇ ਕੁਝ ਮੈਂ ਇੱਥੇ ਨਿਊਯਾਰਕ ਲਾ ਫਾਰਮਸ ਦੇ ਨਾਲ ਕੰਮ ਕਰ ਰਹੀ ਹਾਂ। ਤਾਂ ਸ਼ਾਰਟਲੀ ਅਸੀਂ ਆਪਣੀ ਸੈਕੰਡ ਬ੍ਰਾਂਚ ਖੋਲਣ ਜਾ ਰਹੇ ਹਾਂ। ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਸਾਨੂੰ ਅਨਾਮਿਕਾ ਜੀ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਵਿੱਚ ਦੱਸੋਗੇ ਵੀ ਤੁਸੀਂ ਕੀ ਕਰ ਰਹੇ ਹੋ ਔਰ ਕਿਸ ਚੀਜ਼ ਦੇ ਬਾਰੇ ਚ ਆਪਣੇ ਵਿਊਅਰਸ ਨੂੰ, ਕਿਉਂਕਿ ਕੱਲ ਨੂੰ ਅਸੀਂ ਵੀ ਉਹਦੇ ਬਾਰੇ ਚ ਦੱਸ ਸਕੀਏ ਨਾ, ਅੱਗੇ ਹੈਲਪ ਹੋ ਜਾਏਗੀ ਜਿਵੇਂ ਆਪਣੇ ਇਮੀਗ੍ਰੇਸ਼ਨਸ ਵਗੈਰਾ ਦੇ ਬਾਰੇ। हाँ जी, ਅਸੀਂ ਵੈਸੇ ਤੇ ਡਿਫਰੈਂਟ ਫੀਲਡਸ ਦੇ ਵਿੱਚ ਡੀਲ ਕਰਦੇ ਹਾਂ। ਓਕੇ। ਜਿਵੇਂ ਸਿਵਲ ਲਿਟੀਗੇਸ਼ਨ, ਕ੍ਰਿਮੀਨਲ ਲਿਟੀਗੇਸ਼ਨ, ਇਮੀਗ੍ਰੇਸ਼ਨਸ, ਜਸਟ ਵੈਸੇ ਤੇ ਵੂਮਨ ਲਈ ਸਪੈਸ਼ਲੀ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਵੀ ਲੀਗਲ ਹੈਲਪ ਦੀ ਲੋੜ ਹੋਵੇ, ਕਿਸੇ ਕਿਸਮ ਦੀ ਐਕਸਪਲੋਇਟੇਸ਼ਨ ਹੈ ਕਿਸੇ ਦੇ ਨਾਲ ਕੋਈ ਡਿਫਰੈਂਸਿਸ ਨੇ, ਉਹ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੈ ਕਿ ਜਸਟ we can work as a social organization. Okay. We can provide help to them. ਉਹ ਮਤਲਬ ਕਿ ਉਹ ਪ੍ਰੋਵਾਈਡ ਕਰਦੇ ਹੋ? ਜੀ। ਵੈਰੀ ਗੁੱਡ। ਮਤਲਬ ਆਪਣਾ ਤੁਹਾਨੂੰ ਪਤਾ ਹੀ ਹੈ, ਤੁਸੀਂ ਇੱਥੇ ਹੁਣ ਪਿਛਲੇ 10 ਸਾਲਾਂ ਤੋਂ ਰਹਿ ਰਹੇ ਹੋ, ਤੁਹਾਨੂੰ ਸਾਰਾ ਇੱਥੇ ਦਾ ਮਾਹੌਲ ਦਾ ਪਤਾ ਹੈ, ਬਹੁਤ ਚੰਗੀ ਤਰ੍ਹਾਂ ਵਾਕਫ ਹੋ ਗਏ ਹੋਗੇ, ਤੇ ਤੁਸੀਂ ਉਸ ਏਰੀਏ 'ਚ ਹੀ ਮੇਰਾ ਖਿਆਲ ਰਹਿੰਦੇ ਹੋ ਆਈ ਥਿੰਕ ਰਿਚਮੈਂਡ। ਤੇ ਤੁਸੀਂ ਦੇਖਿਆ ਹੀ ਹੈ ਕਿ ਆਪਣੀਆਂ ਵੂਮਨਸ ਦਾ ਜਿਹੜਾ ਇਹ ਆਪਣਾ ਟੌਪਿਕ ਵੀ ਹੈ ਜਾਂ ਜਿਹੜਾ ਸਾਡਾ ਇਹ ਹੈਗਾ ਵੂਮਨ ਇੰਪਾਵਰਮੈਂਟ, ਕਾਫੀ ਵੂਮਨਸ ਨੂੰ ਪ੍ਰੋਬਲਮ ਹੁੰਦੀਆਂ ਹੈ ਜਿਹੜੀਆਂ ਵੂਮਨਸ ਖਾਸ ਕਰਕੇ ਐਜੂਕੇਟਿਡ ਨਹੀਂ ਹੈ ਤੇ ਉਹ ਇੱਥੋਂ ਇੰਡੀਆ ਤੋਂ ਆਈਆਂ, ਤੇ ਕਈਆਂ ਨੂੰ ਪੇਪਰਾਂ ਦੀ ਬਹੁਤ ਪ੍ਰੋਬਲਮ, ਕਈਆਂ ਨੂੰ ਕਾਫੀ ਕਿ ਜਿਨ੍ਹਾਂ ਨੂੰ ਲੈ ਆਉਂਦੇ ਨੇ ਵਿਆਹ ਕੇ ਤੇ ਉਹਨਾਂ ਦੇ ਨਾਲ ਕਾਫੀ ਮਾਰਪੀਟ ਕਹਿ ਲਓ ਕਿ ਕਾਫੀ ਵਾਇਲੈਂਸ ਜੀ ਹੁੰਦੀ, ਤੇ ਉਸ ਦੇ ਬਾਰੇ 'ਚ ਤੁਸੀਂ ਕਾਫੀ ਇਹਨਾਂ ਨੂੰ ਹੈਲਪਫੁਲ ਕਰਦੇ ਹੋ ਆਪਣਾ ਮਤਲਬ ਉਹਨਾਂ ਦੇ ਬਾਰੇ, ਹੈ ਨਾ, ਕਿਉਂਕਿ ਜਿਵੇਂ ਹੁਣ ਉਹਨਾਂ ਨੂੰ ਪਤਾ ਨਹੀਂ ਤੇ ਤੁਸੀਂ ਉਹਨਾਂ ਨੂੰ ਇਹ ਦੇ ਸਕਦੇ ਹੋ ਜੀ ਆਪਣੀ। ਜੀ ਡਿੰਪਲ ਜੀ, ਇਸ ਤਰ੍ਹਾਂ ਹੈ ਅਸੀਂ ਕਹਿ ਸਕਦੇ ਹਾਂ ਕਿ ਡੋਮੈਸਟਿਕ ਵਾਇਲੈਂਸ ਹਾਂਜੀ ਜਾਂ
ਇਟਸ ਸੋਸ਼ਲ ਐਕਸਪਲੋਇਟੇਸ਼ਨ ਜਿਹੜੀ ਸਾਡੀਆਂ ਲੇਡੀਜ਼ ਦੇ ਨਾਲ, ਜਿਹੜੀ ਹਾਂਜੀ। ਵੂਮਨ ਦੇ ਨਾਲ ਹੋ ਰਹੀ ਹੈ, ਲੇਕਿਨ ਉਹ ਸ਼ੇਅਰ ਨਹੀਂ ਕਰਦੀਆਂ। ਉਹ ਸ਼ੇਅਰ ਕਰਦੀਆਂ ਜਸਟ ਉਹ ਫੀਲ ਕਰਦੀਆਂ ਕਿ ਘਰ ਦੀ ਗੱਲ ਕਿਸੇ ਨੂੰ ਦੱਸਾਂਗੇ, ਫਿਰ ਸਾਡੀ ਇਹ ਫੀਲ ਕਰਦੀਆਂ ਕਿ ਬਦਨਾਮੀ ਹੋਏਗੀ, ਕਿਸੇ ਨੂੰ ਪਤਾ ਚੱਲੇਗਾ। ਬਟ ਇਹ ਜੇ ਸੋਚਾਂਗੇ ਤੇ ਫਿਰ ਅਸੀਂ ਕਦੀ ਵੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਬਿਲਕੁਲ। ਤੇ ਸਾਡੀ ਘੁੱਟ ਕੇ ਹੀ ਅਸੀਂ ਮਰ ਜਾਵਾਂਗੇ। ਤੇ ਐਕਸਪਲੋਇਟੇਸ਼ਨ ਜਿਹੜੀ ਹੋ ਰਹੀ ਹੈ, ਅਸੀਂ ਉਹਨੂੰ ਹੋਰ ਬੜਾਵਾ ਦੇਵਾਂਗੇ, ਹੋਰ ਬੜਾਵਾ ਦੇਵਾਂਗੇ, ਕਿਉਂਕਿ ਅਸੀਂ ਉਹਨੂੰ ਕੰਟਰੋਲ ਨਹੀਂ ਕਰਨਾ, ਅਸੀਂ ਉਹਨੂੰ ਸਟਾਪ ਨਹੀਂ ਕਰ ਰਹੇ, ਅਸੀਂ ਉਹਨੂੰ ਕੰਟੀਨਿਊ ਕਰਨਾ ਚਾਹ ਰਹੇ ਹਾਂ, ਜਿਹੜਾ ਕਿ ਬਹੁਤ ਆਈ ਥਿੰਕ ਮਾੜੀ ਗੱਲ ਹੈ। ਕਿ ਉਹ ਕਹਿੰਦੇ ਹੁੰਦੇ ਨੇ ਕਿ ਤੁਸੀਂ ਜਦੋਂ ਕਿਸੇ ਨਾਲ ਦੁੱਖ ਸ਼ੇਅਰ ਕਰਦੇ ਹੋ, ਉਹ ਹਾਫ ਹੋ ਜਾਂਦਾ, ਹਾਂ, ਹਲਕਾ ਮਹਿਸੂਸ ਕਰਦੇ ਹੋ, ਹੈ ਨਾ। ਬਿਲਕੁਲ। ਤੇ ਸੋ ਮੈਂ ਤੇ ਇਹੀ ਕਵਾਂਗੀ ਕਿ ਸਾਡੀਆਂ ਔਰਤਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਔਰ ਜੇ ਕੋਈ ਕਿਸੇ ਨੂੰ ਪ੍ਰੋਬਲਮ ਹੈ, ਜੇ ਕਿਸੇ ਦੇ ਨਾਲ ਕੋਈ ਇਨਜਸਟਿਸ ਹੋ ਰਿਹਾ ਹੈ, ਤੇ ਓਪਨਲੀ ਉਹਨੂੰ ਆਪਣਾ ਉਹਦਾ ਇਲਾਜ ਕਰਨਾ ਚਾਹੀਦਾ। ਉਹ ਕਹਿੰਦੇ ਕਿ ਕੋਈ ਜੇ ਤੁਹਾਨੂੰ ਬਿਮਾਰੀ ਹੈ ਤੇ ਤੁਸੀਂ ਯੂ ਮਸਟ ਗੋ ਟੂ ਦ ਡਾਕਟਰ ਐਂਡ ਗੈਟ। ਹੁਣ ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵੀ ਇਹ ਜਿਹੜੀਆਂ ਸਾਡੀਆਂ ਵੂਮਨਸ ਨੂੰ ਇਹ ਹੈਗੀਆਂ ਇਸ਼ੂਜ਼, ਕਿ ਵੀ ਅਸੀਂ ਗੱਲ ਕਰਾਂਗੇ ਤੇ ਇੱਕ ਸਾਡਾ ਕਲਚਰ ਐਸਾ ਹੈਗਾ, ਤੁਹਾਨੂੰ ਪਤਾ ਹੈ ਪੰਜਾਬੀਆਂ ਦਾ, ਕਿ ਇਹ ਲੱਗਦਾ ਕਿ ਹਾਈ ਬਦਨਾਮੀ ਹੋਏਗੀ, ਹੁਣ ਇਹ ਹੋਏਗਾ, ਉਹ ਹੋਏਗਾ। ਹੁਣ ਮਤਲਬ ਕਿ ਉਹ ਇਸੇ ਕਰਕੇ ਹੀ ਆਪਣੀ ਗੱਲ ਅੰਦਰ ਹੀ ਦਬਾ ਕੇ ਰਹਿ ਜਾਂਦੀ ਹੈ, ਤੇ ਆਪਣੇ ਸਾਰੇ ਕਹਿ ਲਓ ਇੱਕ ਕਿਸਮ ਦੇ ਉਹ ਇੰਨੇ ਸਹਾਰਦੀਆਂ ਨੇ ਦੁੱਖ। ਜਦ ਕਿ ਔਰਤ ਇੱਕ ਸਭ ਤੋਂ ਸਟਰੋਂਗ ਚੀਜ਼ ਹੈਗੀ ਹੈ, ਜੋ ਕਿ ਸ਼ੁਰੂ ਤੋਂ ਪੈਦਾ ਹੁੰਦੀ ਹੈ ਤੇ ਉਹਦੇ ਕਿੰਨੇ ਰਿਸ਼ਤੇ ਬਣ ਜਾਂਦੇ ਨੇ ਜੀ, ਠੀਕ ਹੈ ਨਾ। ਤੇ ਹੁਣ ਤਾਂ ਬਹੁਤ ਐਸੋਸੀਏਸ਼ਨਸ ਖੁੱਲ੍ਹ ਗਈਆਂ ਨੇ, ਜਿਸ ਦੇ ਨਾਲ ਕਿ ਸਾਨੂੰ ਉੱਥੇ ਜਾ ਕੇ ਆਪਣੀ ਪੂਰੀ ਖੁੱਲ੍ਹ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ, ਕਿ ਤਾਂ ਕਿ ਸਾਡੀ ਉਹ ਵੀ ਗੱਲ ਸਮਝ ਸਕਣ, ਸਾਡੀ ਹੈਲਪ ਹੋਏ। ਤੁਸੀਂ ਇਹੀ ਕਹਿਣਾ ਚਾਹ ਰਹੇ ਹੋ ਕਿ ਵੀ ਉਹਨਾਂ ਨੂੰ ਇਹ ਆ ਕੇ ਫੋਨ ਕਰਕੇ ਉਹਨਾਂ ਨੂੰ ਦੱਸਣਾ ਚਾਹੀਦਾ, ਮਿਲਣਾ ਚਾਹੀਦਾ। ਜੀ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਤੁਸੀਂ ਆਪਣਾ ਜਿਹੜੀ ਡਿਜ਼ੀਜ਼ ਹੈ, ਆਪਣਾ ਜਿਹੜਾ ਰੋਗ ਹੈ, ਆਪਣਾ ਜਿਹੜਾ ਦੁੱਖ ਹੈ, ਉਹਨੂੰ ਛੁਪਾਓ ਨਹੀਂ, ਉਹਨੂੰ ਓਪਨਲੀ ਡਿਸਕਸ ਕਰੋ, ਉਹਨੂੰ ਕਿਸੇ ਨਾਲ ਸ਼ੇਅਰ ਕਰੋ, ਤਾਂ ਕਿ ਤੁਹਾਨੂੰ ਰਿਲੀਫ ਮਿਲੇ। ਬਿਲਕੁਲ। ਤੇ ਨਾ ਕਿ ਉਹਨੂੰ ਤੁਸੀਂ ਕਹੋ ਕਿ ਲੋਕਾਂ ਦੀ ਸੋਸਾਇਟੀ ਦੀ ਸ਼ਰਮ ਕਰਕੇ ਕੋਈ ਕੀ ਕਹੇਗਾ, ਕਿ ਕਿਸ ਤਰ੍ਹਾਂ ਦਾ ਮੇਰੇ ਬਾਰੇ ਸੋਚਣਗੇ। ਇਹ ਬਿਲਕੁਲ ਨਾ ਸੋਚੋ। ਤੁਸੀਂ ਇਹ ਹੋ ਕਿ ਜਿਵੇਂ ਤੁਹਾਨੂੰ ਕੋਈ ਬਿਮਾਰੀ ਹੈ ਤੇ ਤੁਸੀਂ ਇੱਕ ਡਾਕਟਰ ਕੋਲ ਜਾ ਰਹੇ ਹੋ, ਤਾਂ ਤੁਸੀਂ ਉਹਦਾ ਟ੍ਰੀਟਮੈਂਟ ਲੈ ਰਹੇ ਹੋ, ਤੁਸੀਂ ਠੀਕ ਹੋਣਾ ਹੈ, ਤੁਸੀਂ ਇੱਕ ਹੈਲਦੀ ਲਾਈਫ ਗੁਜ਼ਾਰਨੀ ਹੈ, ਨਾ ਕਿ ਆਪਣੀ ਲਾਈਫ ਸਪੋਇਲ ਕਰਨੀ ਹੈ। ਬਿਲਕੁਲ, ਤੁਹਾਡੀ ਬਿਲਕੁਲ ਮੈਂ ਇਹ ਗੱਲ ਵੱਲ ਧਿਆਨ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਸਾਨੂੰ ਖੁੱਲ੍ਹ ਕੇ ਸਾਰੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜਿਵੇਂ ਕਿ ਜੋ ਵੀ ਹਰ ਇੱਕ ਦੀ ਡਿਫਰੈਂਟ ਪ੍ਰੋਬਲਮ ਪਰ ਇੱਕੋ ਹੀ ਆਖਰ ਬਣ ਜਾਂਦੀ ਹੈ। ਹਾਂਜੀ। ਤੇ ਅਨਾਮਿਕਾ ਜੀ, ਜਿਸ ਤਰ੍ਹਾਂ ਹੁਣ ਮਤਲਬ ਕਿ ਤੁਹਾਡਾ ਇਹ ਲਾਅ ਦਾ ਹੈਗਾ, ਜਿਵੇਂ ਕਈਆਂ ਨੂੰ ਬੜੀ ਪ੍ਰੋਬਲਮ ਹੋ ਜਾਂਦੀ ਹੈ ਪੇਪਰਸ ਵਗੈਰਾ ਐਂਡ ਆਲ, ਜਾਂ ਕਈ ਵਾਰੀ ਸਹੀ ਡਾਇਰੈਕਸ਼ਨ ਨਹੀਂ ਮਿਲਦੀ ਜੀ, ਤੇ ਉਹਦੇ ਬਾਰੇ ਕੁਝ ਤੁਸੀਂ ਦੱਸੋਗੇ ਵੀ ਇਹ ਕਿਉਂ ਸਭ? ਦੇਖੋ, ਇਸ ਤਰ੍ਹਾਂ ਹੈ ਕਿ ਪੇਪਰਸ ਦਾ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਈ ਲੋਕ ਕਾਫੀ ਦੇਰ ਤੋਂ ਇੱਥੇ ਸਟਰਕ ਹੋਏ ਨੇ। ਹਾਂਜੀ। ਤੇ ਉਹ ਜਸਟ ਇਸ ਕਰਕੇ ਨੇ ਕਿ ਉਹਨਾਂ ਦੀਆਂ ਕੁਝ ਪੇਪਰ ਫਾਰਮੈਲਿਟੀਜ਼ ਪੂਰੀਆਂ ਨਹੀਂ ਹੋਈਆਂ ਉਹਦੀਆਂ। ਹਾਂਜੀ। ਤੇ ਉਹਨਾਂ ਨੂੰ ਜਸਟ ਕੁਝ ਤੇ ਇਮੀਗ੍ਰੇਸ਼ਨ ਰਿਫਾਰਮਸ ਦੇ ਬਾਰੇ ਚੱਲ ਰਿਹਾ ਇੱਥੇ, ਕਿ ਡਿਸਕਸ ਹੋ ਰਹੇ ਨੇ, ਕੁਝ ਬਿੱਲ ਪਾਸ ਹੋਣਗੇ, ਫਿਰ ਕੁਝ ਇੰਪਲੀਮੈਂਟ ਹੋਣਗੇ, ਕੁਝ ਸ਼ਾਇਦ ਮੇਬੀ ਜਿੰਨਾਂ ਦੇ ਹੋਣਗੇ। ਹੁਣ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਓਬਾਮਾ ਨੇ, ਉਹ ਕੁਝ ਇਸ ਤਰ੍ਹਾਂ ਦੀ ਕੋਈ ਇਮੀਗ੍ਰੇਸ਼ਨ ਰਿਫਾਰਮਸ ਕੋਈ ਪਾਲਿਸੀਜ਼ ਦੇ ਰਹੇ ਨੇ ਕਿ ਆਈ ਥਿੰਕ ਕਾਫੀ ਲੋਕਾਂ ਨੂੰ, ਇਟਸ ਕੰਡੀਸ਼ਨਲ ਬਟ ਕਾਫੀ ਲੋਕਾਂ ਨੂੰ, ਜਿਵੇਂ ਸਟੂਡੈਂਟਸ ਕਹਿ ਲਓ, ਜਿਵੇਂ ਓਵਰਸਟੇਡ ਪੀਪਲ ਕਹਿ ਲਓ, ਇਹਨਾਂ ਨੂੰ ਜਸਟ, ਜਾਂ ਕੋਈ ਸਿਟੀਜ਼ਨਸ ਦੇ ਜਿਵੇਂ ਸਪਾਊਸਿਸ ਨੇ, ਚਿਲਡਰਨ ਨੇ, ਜਾਂ ਪੈਰੈਂਟਸ ਨੇ, ਉਹਨਾਂ ਨੂੰ ਰਿਲੀਫਸ ਅਨਾਉਂਸ ਹੋ ਰਹੇ ਨੇ। ਔਰ ਆਈ ਥਿੰਕ ਜਿਹੜੇ 11-12 ਮਿਲੀਅਨਸ
इलीगल ਹਾਂਜੀ ਹਾਂਜੀ ਲੋਕ ਕਿਉਂਕਿ ਨੇ। ਇਹ ਆਇਆ ਨਾ, ਮੇਰਾ ਇਸੇ ਕਰਕੇ ਅਨਾਮਿਕਾ ਜੀ ਪੁੱਛਣ ਦਾ ਮਤਲਬ ਹੈ ਕਿ ਤੁਸੀਂ ਲਾਅ ਦੇ ਵਿੱਚ ਹੋ ਜੀ ਤੇ ਸਾਨੂੰ ਇੰਨੀ ਨੌਲੇਜ ਨਹੀਂ, ਤੇ ਤੁਸੀਂ ਲਾਅ ਦੇ ਬਾਰੇ ਜ਼ਿਆਦਾ ਜਾਣਦੇ ਹੋ, ਤੇ ਇਹ ਜਿਹੜਾ ਇੱਕ ਸੁਣਨ ਵਿੱਚ ਆਇਆ ਹੈਗਾ ਕਿ ਇਹ ਆਪਣਾ ਲਾਅ ਪਾਸ ਹੋਏਗਾ, ਤੇ ਮੈਂ ਤਾਂ ਚਾਹ ਰਹੀ ਹਾਂ ਕਿ ਤੁਸੀਂ ਸਾਰਿਆਂ ਨੂੰ ਥੋੜਾ ਜਿਹਾ ਡਿਟੇਲ ਚ ਸਮਝਾ ਦਿਓ ਕਿ ਜਿਹੜੇ ਆਪਣੇ ਭੈਣ ਭਰਾ ਹੈਗੇ ਸਾਰੇ ਸਮਝ ਸਕਣ ਤੇ ਆਪਣਾ ਉਸ ਬਾਰੇ ਸਟੈਪ, ਤਾਂ ਕਿ ਕਾਫੀ ਰਿਲੀਫ ਉਹਨਾਂ ਨੂੰ ਵੀ ਮਿਲੇਗਾ। ਹਾਂਜੀ, ਇਹ ਬਸ ਇਸ ਤਰ੍ਹਾਂ ਹੀ ਹੈ ਕਿ ਇਸ ਤਰ੍ਹਾਂ ਹੋਣ ਜਾ ਰਿਹਾ ਹੈ ਔਰ ਕਾਫੀ ਲੋਕਾਂ ਨੂੰ ਕਾਫੀ ਰਿਲੀਫ ਮਿਲੇਗੀ। ਔਰ ਜਿਹੜਾ ਤੁਸੀਂ ਕਹੋ ਕਿ ਤੁਸੀਂ ਓਵਰਨਾਈਟ ਜੇ ਤੁਹਾਡੀ ਹੋ ਜਾਏ ਕੋਈ ਗੱਲ ਪੂਰੀ, ਉਹ ਤੇ ਨਹੀਂ ਹੋ ਸਕਦੀ, ਬਟ ਯੂ ਸ਼ੁਡ ਵੇਟ ਫॉर ਸਮ ਟਾਈਮ। ਮਤਲਬ ਕਿ ਅਗਰ ਥੋੜੀ ਜੀ ਆਸ ਵੱਜ ਰਹੀ ਹੈ ਆਪਾਂ ਨੂੰ, ਜੀ ਸਟਾਰਟ ਅੱਛਾ ਹੋ ਰਿਹਾ ਹੈ ਜੀ, ਤੇ ਮੇਬੀ ਮੈਂ ਅੱਗੋਂ ਵੀ ਅੱਛਾ ਹੀ ਹੋਏਗਾ, ਮਤਲਬ ਕਿ ਸਟਾਰਟਿੰਗ ਅੱਛੀ, ਆਪਣੀ ਉਮੀਦ ਜਾਗ ਰਹੀ ਹੈ। ਤੇ ਇਸ ਤਰ੍ਹਾਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਨੇ ਉਹ ਕਾਫੀ ਹੱਦ ਤੱਕ ਮੈਨੂੰ ਲੱਗਦਾ ਹੈ ਕਿ ਆਪਣੀ ਠੀਕ ਹੋ ਜਾਏਗੀ ਜੀ, ਹੈ ਨਾ। ਤੇ ਉਹਦੇ ਨਾਲ ਨਾਲ ਜਿਵੇਂ ਹੁਣ ਔਰਤਾਂ ਦਾ ਹੁੰਦਾ ਹੈਗਾ ਕਿ ਵੀ ਉਹ ਕੁਛ ਨਹੀਂ ਪੜ੍ਹੀਆਂ, ਪੜ੍ਹਾਈ ਕਾਰਨ ਕਾਫੀ ਇਹਦਾ ਪੇਪਰਸ ਦਾ ਵੀ ਨਾਲ ਚੱਕਰ ਆ ਜਾਂਦਾ ਹੈ, ਤੇ ਜੌਬ ਦਾ ਵੀ ਉਸੇ ਨਾਲ ਰਿਲੇਟਡ ਹੈਗਾ ਹੈ ਨਾ, ਤੇ ਕਾਫੀ ਤਕਲੀਫਾਂ ਤੁਸੀਂ ਉਹ ਆਪਣੀਆਂ ਲੇਡੀਜ਼ ਦਾ ਇਹ ਜਿਹੜੇ ਇਸ਼ੂਜ਼ ਨੇ ਜਾਂ ਜਿੰਨੀਆਂ ਇਹ ਕਾਫੀ ਪ੍ਰੋਬਲਮਸ ਹੈ, ਇਹਦੇ ਬਾਰੇ ਸਾਨੂੰ ਕੀ ਮਤਲਬ ਕਿ ਦੱਸੋਗੇ ਕਿ ਵੀ ਕੀ ਕਰਨਾ ਚਾਹੀਦਾ ਉਹਨਾਂ ਨੂੰ? ਦੇਖੋ ਇੱਥੇ ਹੁਣ ਜਿਵੇਂ ਕੁਝ ਤੁਸੀਂ ਆਏ ਹੋ, ਲੰਡਨ ਆਏ ਹੋ, ਨਿਊਯਾਰਕ ਆਏ ਹੋ, ਕੈਨੇਡਾ ਆਏ ਹੋ, ਆਸਟ੍ਰੇਲੀਆ ਆਏ ਹੋ, ਇੱਥੇ ਸਰਵਾਈਵ ਕਰਨ ਵਾਸਤੇ ਤੁਹਾਨੂੰ ਕੁਝ ਤੇ ਕਰਨਾ ਪਏਗਾ। ਹਾਂਜੀ, ਔਰ ਸਰਵਾਈਵ ਕਰਨ ਲਈ ਤੁਹਾਡੇ ਕੋਲ ਕੁਝ ਅਰਨਿੰਗ ਕੋਈ ਮੋਡ ਹੋਣਾ ਚਾਹੀਦਾ। ਬਿਲਕੁਲ, ਔਰ ਉਹਦੇ ਲਈ ਤੁਹਾਡੇ ਕੋਲ ਲੀਗਲ ਸਟੇਟਸ ਹੋਣਾ ਚਾਹੀਦਾ। ਹਾਂਜੀ, ਹੈ ਨਾ। ਤੇ ਇਸ ਕਰਕੇ ਜਿਹੜਾ ਸਰਵਾਈਵਲ ਹੈ ਉਹ ਈਜ਼ੀ ਹੋ ਜਾਏ, ਇਸ ਕਰਕੇ ਹੀ ਇਸ ਤਰ੍ਹਾਂ ਦੀਆਂ ਪਾਲਿਸੀਜ਼ ਡਿਫਰੈਂਟ ਟਾਈਮਸ ਤੇ ਅਨਾਉਂਸ ਹੁੰਦੀਆਂ। ਜਿਵੇਂ ਲਾਸਟ ਤੁਸੀਂ ਲੈ ਲਓ ਕਿ 85 86 ਚ ਐਮਨੈਸਟੀ ਅਨਾਉਂਸ ਹੋਈ ਸੀ। ਹਾਂਜੀ ਬਿਲਕੁਲ, ਔਰ ਉਹ ਲੋਕਾਂ ਨੂੰ ਬੜਾ ਰਿਲੀਫ ਮਿਲਿਆ। ਤੇ ਹੁਣ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਪ ਕੋਈ ਸਟੈਪ ਹੋ ਰਿਹਾ ਹੈ, ਹੋਪ ਹੈ ਜੀ। ਤੇ ਆਈ ਥਿੰਕ ਕਿ ਲੋਕਾਂ ਨੂੰ ਬਹੁਤ ਇਹਦੇ ਚੋਂ ਫਾਇਦਾ ਹੋਏਗਾ ਤੇ ਬੜੀ ਜਿਹੜੀ ਲਾਈਫ ਹੈ ਉਹ ਬੜੀ ਹੈਪੀ ਪ੍ਰੋਸਪੈਰਸ ਕਹਿ ਲਓ ਹੋ ਜਾਏਗੀ। ਹਾਂਜੀ ਬਿਲਕੁਲ, ਬਹੁਤ ਵੱਡੀ ਚੀਜ਼ ਹੈ ਇਹ ਸਾਡੇ ਖਾਸ ਕਰਕੇ ਲੋਕਾਂ ਲਈ ਜੋ ਇੱਥੇ ਨੇ, ਤੇ ਉਹਨਾਂ ਨੂੰ ਇਸ ਚੀਜ਼ ਦੀ ਹੈ ਕਿ ਅਸੀਂ ਜਾ ਨਹੀਂ ਸਕਦੇ, ਜਾਂ ਕਈ ਵਾਰੀ ਕੋਈ ਰੀਜ਼ਨਸ ਉਹ ਬਣ ਜਾਂਦੇ ਹਰ ਬੰਦੇ ਦੇ ਆਪਣੇ, ਤੇ ਉਹਦੇ ਨਾਲ ਕਾਫੀ ਵੱਡਾ ਰਿਲੀਫ ਮਿਲੇਗਾ ਸਾਡੇ। ਜੀ, ਸਭ ਤੋਂ ਵੱਡੀ ਗੱਲ ਤੇ ਹੈ ਇਮੋਸ਼ਨਲ ਟਾਈਜ਼, ਜਿਹੜੇ ਲੋਕ ਸਟਰਕ ਹੋਏ ਦੇ ਨੇ 20 ਸਾਲਾਂ ਤੋਂ, 25 ਸਾਲਾਂ ਤੋਂ, 12 ਸਾਲ ਤੋਂ। ਮੈਂ ਲੋਕਾਂ ਨੂੰ ਕਾਫੀ ਲੋਕਾਂ ਨੂੰ ਮੈਂ ਮਿਲਦੀ ਹਾਂ। ਤੁਹਾਡਾ ਤਾਂ ਪ੍ਰੋਫੈਸ਼ਨਲ ਹੈ, ਤੁਸੀਂ ਹਰ ਡਿਫਰੈਂਟ ਮੇਰਾ ਖਿਆਲ ਟਾਈਪ ਦੇ ਬੰਦਿਆਂ ਨੂੰ ਰੋਜ਼ ਡੀਲ ਕਰਦੇ ਹੋ, ਮਿਲਦੇ ਹੋ, ਤਾਂ ਹੀ ਮੈਨੂੰ ਇਹ ਮੈਂ ਕਿਹਾ ਕਿ ਤੁਸੀਂ ਸਾਨੂੰ ਦੱਸੋਗੇ ਕਿ ਸਾਨੂੰ ਵੀ ਉਹਦੇ ਬਾਰੇ ਨੌਲੇਜ ਗੇਨ ਹੋਏਗੀ, ਸਾਡੇ ਭੈਣ ਭਰਾਵਾਂ ਨੂੰ ਵੀ, ਸਾਡੇ ਦਰਸ਼ਕਾਂ ਨੂੰ ਵੀ ਮਿਲੇਗੀ। ਤੇ ਉਹਨਾਂ ਦੀਆਂ ਜਿਹੜੀਆਂ ਇਮੋਸ਼ਨਲ ਟਾਈਜ਼ ਨੇ ਕਿ ਪਿੱਛੇ ਫੈਮਲੀਆਂ ਉਹਨਾਂ ਦੀਆਂ ਇਕੱਲੀਆਂ ਰਹਿ ਰਹੀਆਂ ਨੇ ਔਰ ਬੱਚੇ ਇਕੱਲੇ ਰਹਿ ਰਹੇ ਨੇ, ਤੇ ਉਹ ਕਾਫੀ ਇਟਸ ਦਾ ਸਪੋਰਟਿਵ ਸਿਸਟਮ। ਬਿਲਕੁਲ, ਤੇ ਇਹ ਲੋਕਾਂ ਨੂੰ ਆਈ ਥਿੰਕ ਮੈਂਟਲੀ ਫਿਜ਼ੀਕਲੀ ਬਹੁਤ ਅੱਛਾ ਰਹੇਗਾ ਔਰ ਉਹਨਾਂ ਲਈ ਇੱਕ ਕਹਿ ਲਓ ਕਿ ਇੱਕ ਰਿਲੀਫ ਸਿਸਟਮ ਮਿਲ ਰਿਹਾ। ਅਨਾਮਿਕਾ ਜੀ, ਆਪਾਂ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਦੋਸਤੋ, ਗੱਲਾਂ ਦਾ ਸਿਲਸਿਲਾ ਜਾਰੀ ਰਹੇਗਾ। ਅਨਾਮਿਕਾ ਜੀ ਸਾਨੂੰ ਦੱਸ ਰਹੇ ਨੇ ਕਿ ਲਾਅ ਦੇ ਬਾਰੇ ਕੁਝ ਇਹ ਪਾਸ ਹੋ ਰਿਹਾ ਹੈਗਾ, ਜੋ ਵੀ ਇਹਨਾਂ ਦਾ ਸਿਸਟਮ ਹੈ, ਤੇ ਉਹਦੇ ਬਾਰੇ ਤੁਹਾਨੂੰ ਇਹ ਡਿਟੇਲ 'ਚ ਦੱਸ ਰਹੇ ਨੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵੈਲਕਮ ਦੋਸਤੋ, ਜਿੱਜਾ ਮੇਰਾ ਜਾਨ ਵਿੱਚ ਇੱਕ ਵਾਰੀ ਤੁਹਾਡਾ ਡਿੰਪਲ ਕੌਰ ਨਾਲ ਫਿਰ ਸਵਾਗਤ ਹੈ। ਦੋਸਤੋ, ਸਾਨੂੰ ਅਨਾਮਿਕਾ ਜੀ ਦੱਸ ਰਹੇ ਸਨ ਆਪਣੇ ਲਾ ਪ੍ਰੋਫੈਸ਼ਨਲ ਬਾਰੇ, ਉਸ ਦੇ ਨਾਲ ਸਾਨੂੰ ਕਾਫੀ ਹੈਲਪ ਮਿਲੇਗੀ। ਅਸੀਂ ਉਹਨਾਂ ਦੇ ਮੂੰਹ ਰਾਹੀਂ ਉਹਨਾਂ ਦੇ ਜ਼ਬਾਨੀ ਸੁਣਦੇ ਹਾਂ। ਹਾਂਜੀ ਅਨਾਮਿਕਾ ਜੀ। ਹਾਂਜੀ ਡਿੰਪਲ ਜੀ, ਇਸ ਤਰ੍ਹਾਂ ਹੈ ਕਿ ਸਾਡਾ ਮਕਸਦ ਹੀ ਇਹ ਹੈ, ਅੱਜ ਦੀ ਸਾਡਾ ਟੌਪਿਕ ਹੀ ਹੈ ਕਿ ਵੂਮਨ ਐਮਪਾਵਰਮੈਂਟ। ਹਾਂਜੀ, ਵੂਮਨ ਨੂੰ ਸਟਰੋਂਗ ਬਣਨਾ ਚਾਹੀਦਾ। ਉਹਨਾਂ ਨੂੰ ਜਸਟ ਇਹ ਨਹੀਂ ਕਿ ਇੱਕ ਸੋਸਾਇਟੀ ਦੀ ਸ਼ਰਮ ਕਰਕੇ ਅਸੀਂ ਘਰ ਬੈਠੇ ਰਹੀਏ। ਸਾਨੂੰ ਚਾਹੇ ਸਾਡਾ ਰਿਸ਼ਤੇਦਾਰ ਕੋਈ, ਚਾਹੇ ਸਾਡਾ ਘਰ ਵਿੱਚ ਹੀ ਕੋਈ,
ਸਾਨੂੰ ਐਕਸਪਲੋਇਟ ਕਰ ਰਿਹਾ ਤੇ ਅਸੀਂ ਉਹਨੂੰ ਜਸਟ ਪ੍ਰੈਸ਼ਰਾਈਜ਼ ਹੋ ਕੇ ਘਰ ਦੇ ਅੰਦਰ ਹੀ ਚਾਰ ਦੀਵਾਰੀ 'ਚ ਮਰ ਜਾਈਏ। ਸਾਨੂੰ ਕਮ ਸੇ ਕਮ ਇਹਨੂੰ ਇੱਕ ਥਾਟ ਦੇਣੀ ਚਾਹੀਦੀ ਹੈ ਤਾਂ ਕਿ ਜਿਵੇਂ ਮੈਂ ਅੱਗੇ ਹੀ ਕਿਹਾ ਕਿ ਸਾਨੂੰ ਡਾਕਟਰ ਦੇ ਕੋਲ ਜਾਣਾ ਹੀ ਪਏਗਾ ਜੇ ਸਾਨੂੰ ਕੋਈ ਦੁੱਖ ਹੈ, ਕੋਈ ਤਕਲੀਫ ਹੈ। ਤੇ ਇਸ ਕਰਕੇ ਔਰਤਾਂ ਨੂੰ ਬਿਲਕੁਲ ਸਾਹਮਣੇ ਆਉਣਾ ਚਾਹੀਦਾ ਹੈ। ਕੋਈ ਵੀ ਕਿਸੇ ਕਿਸਮ ਦੀ ਕੋਈ ਸਲਾਹ, ਕੋਈ ਮਸ਼ਵਰਾ, ਕੋਈ ਲੀਗਲ ਹੈਲਪ, ਕੋਈ ਕਿਸੇ ਕਿਸਮ ਦੀ ਵੀ ਸਲਾਹ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਬਿਲਕੁਲ ਵੀ ਹੈਜ਼ਿਟੇਟ ਨਹੀਂ ਕਰਨਾ, ਜਿਵੇਂ ਆਪਣਾ ਇੰਡੀਆ 'ਚ ਕਹਿ ਦਿੰਦੇ ਨੇ ਨਾ ਕਿ ਨਹੀਂ ਨਹੀਂ ਔਰਤਾਂ ਨੂੰ ਤੇ ਬਾਹਰ ਬਿਲਕੁਲ ਨਹੀਂ ਦੱਸਣਾ ਚਾਹੀਦਾ। ਹੁਣ ਉੱਥੇ ਵੀ ਇੰਨੀ ਅਵੇਅਰਨੈਸ ਤੇ ਆ ਚੁੱਕੀ ਹੈ ਹਾਂਜੀ ਕਿ ਪਿੱਛੇ ਜੇ ਹੈ ਜਸਟ ਡੋਮੈਸਟਿਕ ਵਾਇਲੈਂਸ ਐਕਟ ਪਾਸ ਹੋਇਆ ਕਿ ਜਿਹੜੀਆਂ ਔਰਤਾਂ ਨਹੀਂ ਸੀ ਬਾਹਰ ਆ ਸਕਦੀਆਂ, ਆਪਣਾ ਦੁੱਖ ਤਕਲੀਫ ਨਹੀਂ ਸੀ ਸੁਣਾ ਸਕਦੀਆਂ ਕਿਸੇ ਨੂੰ, ਉਹ ਉਹਨਾਂ ਦੇ ਵਾਸਤੇ ਉਹਨਾਂ ਨੇ ਕਹਿ ਲਓ ਕਿ ਵੂਮਨ ਦੇ ਲਈ ਪੁਲਿਸ ਸਟੇਸ਼ਨ ਹੀ ਅਲੱਗ ਐਸਟੈਬਲਿਸ਼ ਕਰ ਦਿੱਤੇ। ਉਹਦੇ ਬਾਰੇ ਤੁਸੀਂ ਥੋੜਾ ਜਿਹਾ ਕੁਝ ਦੱਸੋ ਡਿਟੇਲ ਵਿੱਚ ਤਾਂ ਕਿ ਆਪਣੀਆਂ ਜੇ ਹੁਣ ਅਸੀਂ ਕਹੀਏ ਕਿ ਅਸੀਂ ਹੁਣ ਬੈਠੇ ਹਾਂ, ਜੇ ਅਮਰੀਕਾ ਬੈਠੇ ਹਾਂ ਤੇ ਇੱਥੇ ਵੂਮਨ ਨੂੰ ਕਿੰਨੇ ਰਾਈਟਸ ਨੇ ਹਾਂਜੀ ਕੰਪੈਰੀਟਿਵਲੀ ਇੰਡੀਆ ਦੇ। ਇੱਥੇ ਵੂਮਨ ਦੇ ਰਾਈਟਸ ਇੰਨੇ ਕੁ ਜ਼ਿਆਦਾ ਨੇ ਕਿ ਤੁਸੀਂ ਤੁਹਾਨੂੰ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਪਹੁੰਚਾ ਹੀ ਨਹੀਂ ਸਕਦਾ। ਤੁਸੀਂ ਲਾਈਫ ਨੂੰ ਫੁੱਲ ਫਰੀडम ਨਾਲ ਜੀ ਸਕਦੇ ਹੋ। ਕੋਈ ਤੁਹਾਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ, ਕੋਈ ਤੁਹਾਡੇ ਤੇ ਜ਼ਬਰਦਸਤੀ ਤੁਹਾਡੇ ਤੇ ਕੋਈ ਜ਼ੁਲਮ ਨਹੀਂ ਕਰ ਸਕਦਾ। ਤੁਸੀਂ ਖੁੱਲ੍ਹ ਕੇ ਬਾਹਰ ਦੱਸਣਾ ਹੈ ਕੋਈ ਜੇ ਕਿਸੇ ਨੂੰ ਦੁੱਖ ਤਕਲੀਫ ਹੈ। ਹਾਂ, ਜੇ ਇਹ ਕੀ ਹੁੰਦਾ ਹੈ ਕਿ ਇੱਕ ਔਰਤ ਹੈ ਨਾ ਜਿਹੜੀ ਹਾਂਜੀ ਉਹ ਇੱਕ ਨੀ ਹੈ ਆਪਣੇ ਘਰ ਦੀ, ਹਾਂਜੀ ਇੱਕ ਮੈਰਿਡ ਲਾਈਫ ਦੀ। ਜੇ ਹਸਬੈਂਡ ਵਾਈਫ ਦੋ ਵੀਲਸ ਨੇ ਨਾ, ਤੇ ਜਿਹੜੀ ਔਰਤ ਹੈ ਨਾ ਉਹ ਇੱਕ ਘਰ ਦੀ ਨੀ ਹੈ। ਜੇ ਔਰਤ ਹੈਲਦੀ ਹੋਏਗੀ ਤੇ ਘਰ ਹੈਲਦੀ ਹੋਏਗਾ, ਬੱਚੇ ਹੈਲਦੀ ਹੋਣਗੇ, ਹੈਲਦੀ ਸਮਾਜ ਹੋਏਗਾ, ਹੈਲਦੀ ਸੁਸਾਇਟੀ ਹੋਏਗੀ। ਬਿਲਕੁਲ ਹੈ ਨਾ। ਤੇ ਇਸ ਕਰਕੇ ਕਿ ਬਿਲਕੁਲ ਵੀ ਤੁਸੀਂ ਇਹ ਨਾ ਸਮਝੋ ਕਿ ਮੈਂ ਕੋਈ ਕਮਜ਼ੋਰ ਹਾਂ, ਮੈਂ ਕਿ ਕੋਈ ਮੇਰੇ ਅੱਜ ਵੀਕ ਪੁਆਇੰਟ ਨੇ, ਮੈਂ ਕਿਸ ਤਰ੍ਹਾਂ ਕਰਾਂਗੀ, ਹਾਏ ਮੈਨੂੰ ਫਲਾਣਾ ਕੀ ਕਹੇਗਾ, ਉਹ ਮੈਨੂੰ ਕੀ ਕਹੇਗਾ, ਮੇਰੇ ਬਾਰੇ ਕੀ ਰਾਏ ਰੱਖਣਗੇ, ਕੀ ਮੇਰਾ ਗਵਾਚ ਜਾਏਗਾ ਜਾਂ ਘੱਟ ਹੋ ਜਾਏਗਾ। ਇਹੋ ਜਿਹੀ ਕੋਈ ਸੋਚਣ ਵਾਲੀ ਗੱਲ ਨਹੀਂ। ਔਰਤ ਵੀ ਇੱਕ ਹਿਊਮਨ ਬੀਇੰਗ ਹੈ, ਉਹ ਚਾਹੇ ਤੇ ਸਭ ਕੁਝ ਕਰ ਸਕਦੀ ਹੈ। ਉਹਨੂੰ ਸਟਰੋਂਗ ਹੋਣਾ ਪਏਗਾ। ਜੇ ਉਹ ਘਰ ਦੀ ਨੀਂਹ ਹੈ, ਜੇ ਫਾਊਂਡੇਸ਼ਨ ਸਟਰੋਂਗ ਹੋਏਗੀ ਤਾਂ ਸੋਸਾਇਟੀ ਸਟਰੋਂਗ ਹੋਏਗੀ। ਬਿਲਕੁਲ। ਤੇ ਜੇ ਉਹ ਮਨ 'ਚ ਦੇ ਧਾਰ ਲਵੇ ਨਾ ਕਿ ਮੈਂ ਕੰਮ ਕਰਨਾ ਹੈ, ਹਾਂਜੀ, ਸ਼ੀ ਕੈਨ ਡੂ ਇਟ। ਬਿਲਕੁਲ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜੋ ਵੀ ਉਹ ਕਰਨਾ ਚਾਹੇ ਕਰ ਸਕਦੀ ਹੈ, ਚਾਹੇ ਜੋ ਵੀ ਹੈ ਸਟੈਪ ਹਰਡਲਸ ਆਉਂਦੇ ਆ ਲਾਈਫ 'ਚ, ਇੰਟਰਪਸ਼ਨਸ ਆਉਂਦੀਆਂ ਹੈ, ਸਟੈਪ ਬਾਏ ਸਟੈਪ ਜੇ ਤੁਸੀਂ ਦਿਲ 'ਚ ਆਪਣੇ ਮਨ 'ਚ ਧਾਰ ਲਿੱਤਾ ਹੈ ਨਾ, ਤੇ ਫਿਰ ਤੁਹਾਨੂੰ ਮੰਜ਼ਿਲ ਮਿਲਣੀ ਹੀ ਮਿਲਣੀ ਹੈ। ਤੇ ਇਸ ਕਰਕੇ ਆਪਣੀ ਹੋਂਦ ਨੂੰ, ਆਪਣੀ ਐਗਜ਼ਿਸਟੈਂਸ ਨੂੰ ਪਹਿਚਾਨਣਾ ਚਾਹੀਦਾ ਹੈ। ਤੁਹਾਡਾ ਮਤਲਬ ਕਿ ਇਹ ਰਾਏ ਹੈਗੀ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕਾਫੀ ਮਤਲਬ ਕਿ ਜੋ ਹੈਗਾ ਕਿ ਉਹਨਾਂ ਨਾਲ ਇੱਕ ਐਜੂਕੇਸ਼ਨਸ ਕਰਕੇ ਕਹਿ ਲਓ ਜਾਂ ਡਰ ਜਾਂ ਸੁਸਾਇਟੀ ਦਾ ਹਮੇਸ਼ਾ ਉਹਨਾਂ ਨੂੰ ਇੱਕ ਬਣਿਆ ਰਹਿੰਦਾ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਹਾਂ ਉਹ ਗੱਲ ਬਾਹਰ ਨਹੀਂ ਕਰਨਾ ਚਾਹੁੰਦੀਆਂ, ਉਹ ਡਰਦੀਆਂ ਨਹੀਂ, ਤੇ ਇਸ ਚੀਜ਼ 'ਚੋਂ ਬਾਹਰ ਆਉਣਾ ਚਾਹੀਦਾ ਹੈ। ਹੁਣ ਕਾਫੀ ਆਰਗੇਨਾਈਜੇਸ਼ਨਸ ਖੁੱਲ੍ਹ ਗਈਆਂ ਨੇ, ਕਾਫੀ ਹੈਲਪ ਹੈ। ਜਿਵੇਂ ਤੁਸੀਂ ਇੰਡੀਆ 'ਚ ਦੱਸ ਰਹੇ ਹੋ ਕਿ ਇੱਕ ਲਾ ਪਾਸ ਹੋ ਗਿਆ ਜੀ, ਤੇ ਉੱਥੇ ਵੀ ਲੇਡੀਜ਼ ਲਈ ਕਾਫੀ ਵੱਡੀ ਗੱਲ ਹੋ ਗਈ ਹੈ ਕਿ ਉਹਨਾਂ ਨੂੰ ਇੱਕ ਸਪੋਰਟ ਹੋਰ ਮਿਲ ਗਈ। ਤੇ ਇੱਥੇ ਤਾਂ ਕਾਫੀ ਜ਼ਿਆਦਾ ਆਪਣੇ ਹੈਗੀਆਂ ਇਸ ਚੀਜ਼ ਦੀਆਂ ਕਿ ਜਿਹਦੇ 'ਚ ਲੇਡੀਜ਼ ਨੂੰ ਡਰਨ ਦਾ ਕੋਈ ਉਹ ਨਹੀਂ। ਮੇਰਾ ਕਹਿਣ ਦਾ ਮਤਲਬ ਇਹੀ ਹੈ ਤੁਹਾਡਾ ਕਿ ਵੀ ਉਹਨਾਂ ਨੂੰ ਖੁੱਲ੍ਹ ਕੇ ਬਾਹਰ ਆਉਣਾ ਚਾਹੀਦਾ, ਆਪਣੀ ਪ੍ਰੋਬਲਮ ਦਾ ਹੱਲ ਕੱਢਣਾ ਚਾਹੀਦਾ ਜੀ, ਰਾਈਟ। ਬਿਲਕੁਲ ਇਹੀ ਚੀਜ਼ਾਂ ਅਸੀਂ ਉਹਨਾਂ ਨੂੰ ਮਤਲਬ ਕਿ ਹੈ ਕਿ ਡਰਨ ਦੀ ਨਹੀਂ, ਤੁਸੀਂ ਮੇਨ ਘਰ ਦਾ ਨਹੀਂ ਹੋ, ਜਿਵੇਂ ਤੁਸੀਂ ਦੱਸ ਰਹੇ ਹੋ ਜੀ, ਔਰਤ ਹੀ ਸਭ ਕੁਛ ਕਰਦੀ ਹੈ। ਉਹ ਆਪੇ ਹੀ ਦੇਖਿਆ ਜਾਏ ਤੇ ਉਹ ਬਹੁਤ ਸਟਰੋਂਗ ਹੈ, ਉਹਦੇ 'ਚ ਪੇਸ਼ੈਂਸ ਬਹੁਤ ਹੈ, ਉਹ ਬੱਚਿਆਂ ਨੂੰ ਵੀ ਦੇਖਦੀ ਹੈ ਔਰ ਘਰ ਵੀ ਦੇਖਦੀ ਹੈ ਔਰ ਬਾਹਰ ਆਪਣਾ ਬਿਜ਼ਨਸ ਕਰਦੀ ਹੈ। ਤੇ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ, ਕੱਲ੍ਹ ਇਸੇ ਤਰ੍ਹਾਂ ਹੀ ਸਾਡੇ ਨਾਲ ਗੈਸਟ ਸਨ, ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਬੜੀਆਂ
ਆਰਗੇਨਾਈਜੇਸ਼ਨਸ ਹੈਗੀਆਂ ਨੇ, ਅਸੀਂ ਉਹਨਾਂ ਦੀ ਬੜੀ ਹੈਲਪ ਕਰਦੇ ਆ ਕਿ ਜਿਨ੍ਹਾਂ ਦੇ ਬੱਚਿਆਂ ਨੂੰ ਕਈ ਪ੍ਰੋਬਲਮਸ ਇਹ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਬੱਚੇ ਵੀ ਦੀ ਪੜ੍ਹਾਈ ਦੀ ਪ੍ਰੋਬਲਮ ਔਰ ਮਦਰਸ ਨੂੰ ਪਤਾ ਕੁਛ ਨਹੀਂ ਹੁੰਦਾ, ਤੇ ਉਹ ਵੀ ਜਾ ਕੇ ਉੱਥੇ ਉਹਨਾਂ ਦੀ ਹੈਲਪ ਲੈਂਦੇ ਨੇ, ਤੇ ਉਹ ਅੱਗੋਂ ਸਾਰਾ ਤੁਸੀਂ ਉਹਨਾਂ ਨੂੰ ਦੱਸਦੇ ਹੋ ਵੀ ਇਹ ਪ੍ਰੋਬਲਮ ਹੈ, ਤੁਸੀਂ ਇਹ ਕਰੋ ਤਾਂ ਹੀ ਤੁਹਾਡਾ ਬੱਚਾ ਹੈ। ਮਤਲਬ ਕਿ ਕਾਫੀ ਹੈਲਪ ਹੈ, ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ ਹੈ ਲੇਡੀਜ਼ ਨੂੰ, ਔਰ ਜਿਹੜੀਆਂ ਉਹਨਾਂ ਦੇ ਨਾਲ ਇੱਥੇ ਮਿਸਬਿਹੇਵ ਜਾਂ ਕੁਛ ਕਾਫੀ ਹੁੰਦਾ ਹੈਗਾ ਤੇ ਉਹਦੇ ਵੀ ਰਾਹ ਖੁੱਲ੍ਹੇ ਜਾਂਦੇ ਨੇ। ਤੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਉਹਨਾਂ ਨੂੰ ਖੁਦ ਸਟੈਪ ਇਹ ਲੈਣਾ ਪਏਗਾ। ਜੀ ਬਿਲਕੁਲ ਡਿੰਪਲ ਜੀ, ਇਸ ਤਰ੍ਹਾਂ ਹੈ ਕਿ ਜੇ ਕਹੋ ਨਾ ਤੁਸੀਂ ਕਿ ਔਰਤ ਹੀ ਘਰ ਸੰਭਾਲ ਸਕਦੀ ਹੈ ਸਹੀ ਤਰੀਕੇ ਨਾਲ, ਬਿਲਕੁਲ। ਤੁਸੀਂ ਜੇ ਕਹੋ ਕਿ ਘਰ ਤੋੜਨਾ ਹੈ ਤੇ ਉਹ ਵੀ ਔਰਤ ਦਾ ਅੰਦਰ ਹੋਏਗਾ ਤੇ ਉਹ ਔਰਤ ਤੋੜ ਸਕਦੀ ਹੈ, ਜੇ ਬਣਾਉਣਾ ਹੈ ਤੇ ਬਣਾ ਵੀ ਸਕਦੀ ਹੈ। ਹਾਂਜੀ, ਇਟ ਡਿਪੈਂਡਸ ਕਿ ਉਹ ਚਾਹੁੰਦੀ ਕੀ ਹੈ। ਤੇ ਕੋਈ ਵੀ ਔਰਤ ਆਈ ਥਿੰਕ ਨਹੀਂ ਚਾਹੇਗੀ ਕਿ ਮੇਰਾ ਕਦੀ ਵੀ ਨਹੀਂ ਚਾਹੇਗੀ। ਪਰ ਇਹਦੇ ਨਾਲ ਨਾਲ ਅਨਾਮਿਕਾ ਜੀ ਥੋੜਾ ਜਿਹਾ ਇਹ ਵੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਔਰਤ ਚਾਹੁੰਦੀ ਬਣਾ ਸਕਦੀ ਹੋ, ਪਰ ਇਹਦੇ ਨਾਲ ਨਾਲ ਤੁਹਾਡੇ ਪਾਰਟਨਰ ਦੀ ਪੂਰੀ ਹੈਲਪ ਹੋਣੀ ਚਾਹੀਦੀ ਹੈ, ਤੇ ਇਕੱਲੀ ਉਹਦੇ ਨਾਲ ਨਹੀਂ, ਉਹਦੇ ਨਾਲ ਸਭ ਤੋਂ ਉਹਦੇ ਨਾਲ ਵੀ ਸਾਡਾ ਜੁੜਦਾ ਹੈ। ਇਟਸ ਅ ਟੀਮ ਵਰਕ ਹੁੰਦਾ ਹੈ ਜੀ, ਰਾਈਟ। ਆਪਾਂ ਕਿਤੇ ਵੀ ਜਾਂਦੇ ਹਾਂ, ਹਾਂਜੀ, ਉਹ ਟੀਮ ਵਰਕ ਹੋਏਗਾ ਤੇ ਉਹ ਸਾਡਾ ਪਰਫੈਕਟ ਹੋਏਗਾ, ਉੱਥੇ ਸਾਨੂੰ ਹਾਈਐਸਟ ਮਾਰਕਸ। ਜਿੱਥੇ ਟੀਮ ਵਰਕ ਘਟ ਗਿਆ ਉੱਥੇ ਹੋ ਤਾਂ ਜਾਏਗਾ, ਪਰ ਉਸ ਚੀਜ਼ ਦੀ ਤੁਹਾਨੂੰ ਇਨਪੁਟ ਇੰਨੀ ਨਹੀਂ ਨਿਕਲੇਗੀ, ਆਊਟਪੁੱਟ ਹੈ ਨਾ। ਤੇ ਉਸੇ ਤਰ੍ਹਾਂ ਜਿਵੇਂ ਕਿ ਤੁਸੀਂ ਦੋਨੋਂ ਪਾਰਟਨਰ ਦਾ, ਜਿਸ ਤਰ੍ਹਾਂ ਕਿ ਦੋਨਾਂ ਦਾ ਰੋਲ ਹੈ ਜੀ, ਪਰ ਲੇਡੀਜ਼ ਨੂੰ ਵੀ ਸਮਾਜ ਵਿੱਚ ਸਾਡੇ ਨੂੰ ਉਨੀ ਜਗ੍ਹਾ ਨਹੀਂ ਦਿੱਤੀ ਜਾਂਦੀ, ਇਹ ਤਾਂ ਤੁਸੀਂ ਮੰਨਦੇ ਹੋ? ਜੀ ਬਿਲਕੁਲ ਮੰਨਦੇ ਹਾਂ, ਲੇਕਿਨ ਕੁਝ ਜਗ੍ਹਾ ਤੇ ਲੇਡੀਜ਼ ਨੂੰ ਇੰਨੇ ਕੁ ਸਟਰੋਂਗ ਕਹਿ ਲਓ ਕਿ ਬਣ ਜਾਣਾ ਚਾਹੀਦਾ ਹੈ, ਹਾਂਜੀ, ਕਿ ਉਹਨਾਂ ਨੂੰ ਲੱਗੇ ਕਿ ਸੋਸਾਇਟੀ ਨੂੰ ਉਹਦੀ ਜ਼ਰੂਰਤ ਹੈ। ਹਾਂਜੀ, ਸੋਸਾਇਟੀ ਜਿਹੜੀ ਹੈ ਔਰਤ ਤੋਂ ਬਗੈਰ ਨਹੀਂ ਚੱਲ ਸਕਦੀ। ਤੇ ਜਿਹੜੀ ਵੀ ਤੁਸੀਂ ਕਹਿ ਲਓ ਕਿ ਇੱਕ ਕੰਟਰੀਬਿਊਸ਼ਨ ਹੈ, ਉਹ ਇੱਕ ਫੈਮਿਲੀ ਜੇ ਹੈਗੀ ਹੈ ਤੇ ਉਹਦੇ ਵਿੱਚ ਜੋ ਕੰਟਰੀਬਿਊਸ਼ਨ ਇੱਕ ਔਰਤ ਦੀ ਹੈਗੀ ਹੈ, ਆਈ ਥਿੰਕ ਉਹਦੇ ਬਗੈਰ ਘਰ ਨਹੀਂ ਚੱਲ ਸਕਦਾ, ਉਹਦੇ ਬਗੈਰ ਸਰਵਾਈਵ ਨਹੀਂ ਕਰ ਸਕਦੀ ਫੈਮਿਲੀ, ਬੱਚੇ ਨਹੀਂ ਐਜੂਕੇਟ ਹੋ ਸਕਦੇ। ਹਾਂ, ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਜਿਹੜਾ ਐਜੂਕੇਸ਼ਨ ਦਾ ਰੋਲ ਹੈ ਔਰਤ ਦੀ ਜ਼ਿੰਦਗੀ 'ਚ, ਉਹ ਕਿੰਨਾ ਇੰਪੋਰਟੈਂਟ ਹੈ। ਹਾਂਜੀ, ਮੈਂ ਤੁਹਾਨੂੰ ਆਪਣੇ ਬਾਰੇ ਦੱਸਦੀ ਹਾਂ ਕਿ ਅਸੀਂ ਲੋਕ, ਮੈਂ ਅੰਮ੍ਰਿਤਸਰ ਬੋਰਨ ਹਾਂ, ਅੰਮ੍ਰਿਤਸਰ ਮੇਰੀ ਐਜੂਕੇਸ਼ਨ ਹੋਈ ਹੈ ਖਾਲਸਾ ਕਾਲਜ ਤੋਂ ਔਰ ਮੈਡੀਕਲ ਕਾਲਜ ਤੋਂ। ਜਦੋਂ ਅਸੀਂ ਲੋਕਾਂ ਨੇ ਡਿਗਰੀ ਕੀਤੀ, ਹਾਂਜੀ, ਅਸੀਂ ਗਵਰਨਮੈਂਟ ਜੌਬ ਕੀਤੀ, ਤੇ ਉਹ ਸਾਡੇ ਪੇਰੈਂਟਸ ਨੇ ਕਿਹਾ ਜੀ ਹਾਂ ਬਈ ਤੁਸੀਂ ਡਾਕਟਰ ਬਣ ਜਾਓ। ਅਸੀਂ ਡਾਕਟਰ ਬਣ ਗਏ। ਅਸੀਂ ਉੱਥੇ ਆਪਣੀ ਜੋ ਵੀ ਹੈ ਸਾਰਾ, ਉਹ ਪੇਰੈਂਟਸ ਦੀ ਵਿਸ਼ ਸੀ। ਅੱਛਾ, 20 ਇਅਰਸ ਅਸੀਂ ਐਜ਼ ਅ ਡਾਕਟਰ ਅਸੀਂ ਕੰਮ ਕਰ ਲਿੱਤਾ। ਉਸ ਤੋਂ ਬਾਅਦ ਇੱਕ ਦਿਮਾਗ 'ਚ ਸੀਗਾ ਕਿ ਹਾਂ ਬਈ ਇਹ ਚੋਇਸ ਆਪਸ਼ਨ ਇੱਕ ਅੰਦਰ ਹੀ ਜਿਵੇਂ ਹੁੰਦਾ ਹੈ ਨਾ ਕਿ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਹੋ, ਤੁਸੀਂ ਕੁਝ ਮਤਲਬ ਤੁਹਾਡਾ ਖੁਆਬ ਸੀ। ਹਾਂਜੀ, ਤੇ ਉਹ ਕੀ ਹੋਇਆ ਕਿ ਇਸ ਤਰ੍ਹਾਂ ਹੀ ਲਾਅ ਕਰਕੇ ਫਿਰ ਲਾਅ ਫਰਮ ਐਸਟੈਬਲਿਸ਼ ਕਰ ਲਈ। ਫਿਰ ਉਹ ਇੱਕ ਇੰਟਰਨਲ ਕਹਿ ਲਓ ਨਾ ਖੁਸ਼ੀ ਕਹਿ ਲਓ, ਉਹ ਮਿਲੀ ਕਿ ਇੱਕ ਪੇਰੈਂਟਸ ਦਾ ਵੀ ਉਹ ਰਹਿ ਗਿਆ ਤੇ ਤੁਹਾਡਾ ਇੱਕ ਆਪਣਾ ਵੀ ਜਿਵੇਂ ਸੁਪਨਾ ਪੂਰਾ ਹੋ ਗਿਆ। ਤੇ ਸੋ ਮੈਂ ਕਹਿ ਰਹੀ ਹਾਂ ਕਿ ਇੱਕ ਐਜੂਕੇਟਿਡ ਵੂਮਨ ਹੈ ਨਾ ਜਿਹੜੀ, ਉਹ ਇੱਕ ਐਜੂਕੇਟਿਡ ਫੈਮਿਲੀ ਬਣਾਉਂਦੀ ਹੈ। ਹਾਂਜੀ, ਬਿਲਕੁਲ। ਜੇ ਤੁਸੀਂ ਐਜੂਕੇਟਿਡ ਹੋ ਤੇ ਤੁਹਾਡੇ ਬੱਚੇ ਐਜੂਕੇਟ ਹੋਣਗੇ, ਜੇ ਤੁਸੀਂ ਐਜੂਕੇਟ ਹੋ ਤੇ ਸੋਸਾਇਟੀ ਐਜੂਕੇਟਿਡ ਹੋਏਗੀ। ਹਾਂਜੀ, ਜੇ ਤੁਸੀਂ ਐਜੂਕੇਟਿਡ ਹੋ ਤੇ ਹੋਲ ਐਟਮੋਸਫੇਅਰ ਵਿਲ ਬੀ ਐਜੂਕੇਟਿਡ। ਤੇ ਜਿਹੜਾ ਘੱਟ ਪੜ੍ਹੀਆਂ ਲਿਖੀਆਂ ਔਰਤਾਂ ਨੇ, ਉਹ ਵੀ ਸਿਆਣਪ ਤੇ ਉਹਨਾਂ 'ਚ ਬਹੁਤ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ। ਬਟ ਕਈ ਜਗ੍ਹਾ ਤੇ ਕੀ ਹੁੰਦਾ ਹੈ ਕਿ ਉਹਨਾਂ ਨੂੰ ਮੁਸ਼ਕਲਾਂ ਆ ਜਾਂਦੀਆਂ। ਹਾਂਜੀ, ਉਹਨਾਂ 'ਚ ਕਹਿ ਲਓ ਕਿ ਕੁਝ ਸਟੇਬਿਲਿਟੀ ਨਹੀਂ ਹੁੰਦੀ, ਕੁਝ ਕੌਨਫੀਡੈਂਸ, ਲੈਕ ਆਫ ਕੌਨਫੀਡੈਂਸ ਕਹਿ ਲਓ, ਕੋਈ ਕੁਝ ਇਸ ਤਰ੍ਹਾਂ ਦਾ ਕਿ ਉਹਨਾਂ ਨੂੰ ਕਈ ਵਾਰੀ ਲਾਈਫ 'ਚ ਸਫਰ ਕਰਨਾ ਪੈਂਦਾ ਹੈ। ਹਾਂਜੀ, ਤੇ ਉਹਨਾਂ ਵਾਸਤੇ, ਉਹਨਾਂ ਔਰਤਾਂ ਵਾਸਤੇ ਵੀ ਇਹੀ ਹੈ ਕਿ ਪੜ੍ਹਾਈ ਇੱਕ ਅਲੱਗ ਚੀਜ਼ ਹੈ। ਹਾਂਜੀ, ਪੜ੍ਹਾਈ ਇੱਕ ਅਲੱਗ ਚੀਜ਼ ਹੈ, ਉਹ ਤੁਹਾਡੀ ਮੈਂਟਲ ਇੰਟੈਲੀਜੈਂਸ ਹੈ। ਹਾਂਜੀ, ਤਾਂ ਫਿਜ਼ੀਕਲ ਇੰਟੈਲੀਜੈਂਸ ਜਿਹੜੀ ਤੁਹਾਡੀ, ਉਹ ਤੁਹਾਡੀ ਆਪਣੀ ਸਮਝ ਹੈ, ਸੁਲਝਿਆਪਨ ਹੈ, ਤੁਹਾਡਾ ਬਿਹੇਵੀਅਰ ਹੈ, ਹਾਊ ਯੂ ਟਾਕ, ਹਾਊ ਯੂ ਵਾਕ, ਹਾਊ ਯੂ ਬਿਹੇਵ, ਹਾਊ ਯੂ ਮੂਵ ਇਨ ਦ ਸੋਸਾਇਟੀ। ਬਿਲਕੁਲ ਠੀਕ ਹੈ ਨਾ। ਤੇ ਇਸ ਕਰਕੇ
ਘੱਟ ਕੋਈ ਨਹੀਂ ਸਮਝਣਾ ਚਾਹੀਦਾ ਆਪਣੇ ਆਪ ਨੂੰ ਇਨਫੀਰੀਅਰ ਹਰ ਪੱਖੋਂ ਮਤਲਬ ਕਿ Yeah. ਆਪਣੇ ਹਰ ਇੱਕ ਦੇ ਪੱਖ ਹੁੰਦੇ ਨੇ ਜੀ ਹੈ ਨਾ? ਬਿਲਕੁਲ ਹਾਂਜੀ ਉਹ ਆਪਣੀ ਫੀਲਡ ਵਿੱਚ ਇੱਕ ਮਾਹਿਰ ਹੁੰਦਾ ਜੀ ਇੱਕ ਡਾਕਟਰ ਹੈ ਤੇ ਉਹ ਆਪਣੇ ਫੀਲਡ 'ਚ ਮਾਹਿਰ ਹੈ ਇੱਕ ਇੰਜੀਨੀਅਰ ਹੈ ਤੇ ਉਹ ਆਪਣੇ ਫੀਲਡ 'ਚ ਮਾਹਿਰ ਹੈ ਬਿਲਕੁਲ। ਲਾਇਰ ਹੈ ਤੇ ਉਹ ਆਪਣੇ ਫੀਲਡ 'ਚ ਮਾਹਿਰ ਹੈ ਹਾਂਜੀ ਕਿਸੇ ਨੂੰ ਤੇ ਇਹ ਇਸ ਨਹੀਂ ਕਰਕੇ ਸਮਝਣਾ ਚਾਹੀਦਾ ਇਹ ਨਹੀਂ ਕਿ ਬਸ ਉਹਨੂੰ ਥੋੜੀ ਮੇਰੇ ਹਿਸਾਬ ਨਾਲ ਕਿ ਡਾਇਰੈਕਸ਼ਨ ਸਹੀ ਮਿਲਣੀ ਚਾਹੀਦੀ ਜੀ ਬਿਲਕੁਲ ਇਹ ਨਹੀਂ ਕਿ ਤੁਸੀਂ ਕਿਸੇ ਨਾਲੋਂ ਜੇ ਪੜ੍ਹੇ ਲਿਖੇ ਨਹੀਂ ਹੋ ਤੇ ਤੁਸੀਂ ਕਿਸੇ ਨਾਲੋਂ ਘੱਟ ਘੱਟ ਹੋ ਜਾਂ ਤੁਸੀਂ ਪੜ੍ਹੇ ਲਿਖੇ ਹੋ ਤੇ ਤੁਸੀਂ ਪਤਾ ਨਹੀਂ ਕੀ ਖੁਦਾ ਬਣ ਗਏ ਹੋ ਹਾਂਜੀ ਜਸਟ ਪਰ ਇਹ ਮਹਿਸੂਸ ਨਹੀਂ ਕਰਾਉਣਾ ਬਾਈ ਚਾਹੀਦਾ ਦੀ ਗੋਡ ਗ੍ਰੇਸ ਆਫ ਗੋਡ ਤੁਸੀਂ ਤੁਹਾਨੂੰ ਸਭ ਰੱਬ ਨੇ ਸਭ ਕੁਝ ਦਿੱਤਾ ਦਿੱਤਾ ਹੈ ਹੈ। ਸੈਂਸਿਸ ਦਿੱਤੀਆਂ ਹੈ ਤੁਸੀਂ ਸੋਚ ਸਕਦੇ ਹੋ ਤੁਸੀਂ ਹਾਂਜੀ ਸਮਝ ਸਕਦੇ ਹੋ ਤੁਸੀਂ ਸੁਲਝੀ ਹੋਈ ਇੱਕ ਲੇਡੀ ਦੀ ਤਰ੍ਹਾਂ ਬਿਲਕੁਲ ਆਪਣਾ ਸੋਸਾਇਟੀ 'ਚ ਜੀ ਸਕਦੇ ਹੋ ਇਹਦੇ 'ਚ ਕੋਈ ਸ਼ੱਕ ਇਹਦੇ ਵਾਲੀ ਚ ਗੱਲ ਕੋਈ- ਨਹੀਂ ਮਤਲਬ ਕਿ ਆਪਣਾ ਇਹ ਹੈ ਕਿ ਠੀਕ ਹੈ ਬਹੁਤ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਉਹ ਆਪਾਂ ਮੰਨਦੇ ਆ ਪਰ ਅਗਰ ਜੋ ਚੀਜ਼ਾਂ ਦੀਆਂ ਸਾਡੀਆਂ ਹੈਗੀਆਂ ਨੇ ਫੇਸ ਕੀਤੀਆਂ ਨੇ ਜਿਵੇਂ ਸਾਡੀਆਂ ਬੀਬੀਆਂ ਨੇ ਤੇ ਉਹਦੇ ਨਾਲ ਨਾਲ ਜਦ ਕਿ ਉਹ ਸੁਲਝੀਆਂ ਹੋਈਆਂ ਉਹਨਾਂ ਦੇ ਅੰਦਰ ਪੂਰਾ ਹੈਗੀ ਹੈ ਉਹ ਗ੍ਰਿਪ ਕੇ ਉਹ ਕਰ ਸਕਦੀਆਂ ਪਰ ਉਹਨਾਂ ਨੂੰ ਥੋੜਾ ਜਿਹਾ ਮੇਰੇ ਖਿਆਲ ਡਾਇਰੈਕਸ਼ਨ ਸਹੀ ਦਿੱਤੀ ਜਾਵੇ ਤੇ ਆਈ ਥਿੰਕ ਤੁਹਾਨੂੰ ਨਹੀਂ ਲੱਗਦਾ ਕਿ ਉਹ ਅੱਗੋਂ ਹੋਰ ਸਕਸੈਸ ਹੋਣਗੀਆਂ ਬਿਲਕੁਲ ਜੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਹੁਣ ਜਿਸ ਫੇਜ਼ ਵਿੱਚ ਜਿਸ ਟਾਈਮ 'ਚ ਜਿਸ ਯੁੱਗ 'ਚ ਅਸੀਂ ਲੋਕ ਮੂਵ ਕਰ ਰਹੇ ਹਾਂ ਤਾਂ ਬਹੁਤ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਹੈਲਪ ਆਊਟ ਕਰਦੀਆਂ ਲੇਡੀਜ਼ ਨੂੰ ਸਪੈਸ਼ਲੀ ਜਿਹੜੇ ਲੋਕ ਬੋਲਡ ਹੋ ਕੇ ਬਾਹਰ ਆਉਂਦੇ ਨੇ ਉਹਨਾਂ ਦੀ ਪ੍ਰੋਬਲਮ ਦਾ ਸੋਲੂਸ਼ਨ ਉਹਨਾਂ ਨੂੰ ਮਿਲਦਾ ਹੈ ਐਸੀ ਗੱਲ ਨਹੀਂ ਹੈ ਕਿ ਇਹ ਕਹਿਣ ਦੀਆਂ ਗੱਲਾਂ ਆ ਜਾਂ ਇਹ ਕਿਤਾਬੀ ਗੱਲਾਂ ਆ ਬਾਹਰ ਤੁਹਾਨੂੰ ਆਪ ਲੈਣਾ ਪਏਗਾ ਜੀ ਨਾਮਿਕਾ ਜੀ ਆਪਾਂ ਹੁਣ ਇੱਥੇ ਇੱਕ ਛੋਟਾ ਜਿਹਾ ਲੈਂਦੇ ਆ ਬ੍ਰੇਕ ਦੋਸਤੋ ਗੱਲਾਂ ਦਾ ਸਿਲਸਿਲਾ ਜਾਰੀ ਰਹੇਗਾ ਨਾਮਿਕਾ ਜੀ ਸਾਨੂੰ ਬਹੁਤ ਅੱਛੀ ਤਰ੍ਹਾਂ ਦੱਸ ਰਹੇ ਨੇ ਕਿ ਸਾਨੂੰ ਕਿਵੇਂ ਕਰਨਾ ਚਾਹੀਦਾ ਹੈਗਾ ਕਿ ਹਰ ਇੱਕ ਦੇ ਡਿਫਰੈਂਟ ਵੇ ਹੁੰਦੇ ਨੇ ਤੇ ਮਿਲਦੇ ਆ ਬ੍ਰੇਕ ਤੋਂ ਬਾਅਦ ਵੈਲਕਮ ਦੋਸਤੋ ਜਿਸ ਜਮੇ ਰਾਜਾਨ ਵਿੱਚ ਇੱਕ ਵਾਰੀ ਤੁਹਾਡਾ ਫੇਰ ਸਵਾਗਤ ਹੈ ਤੁਹਾਨੂੰ ਦੱਸ ਰਹੇ ਸਨ ਅਨਾਮਿਕਾ ਜੀ ਹਾਂਜੀ ਅਨਾਮਿਕਾ ਜੀ ਤੁਸੀਂ ਦੱਸ ਰਹੇ ਸੀ ਸਾਨੂੰ ਵੀ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਕਰਨਾ ਚਾਹੀਦਾ ਹੈਗਾ ਜੀ ਡਿੰਪਲ ਜੀ ਇਸ ਤਰ੍ਹਾਂ ਹੈ ਕਿ ਮੈਂ ਮੇਰੇ ਹਿਸਾਬ ਦੇ ਨਾਲ ਇੱਕ ਔਰਤ ਨੂੰ ਆਪਣੇ ਦਿਨ ਦੀ ਸ਼ੁਰੂਆਤ ਹਾਂਜੀ ਕਹਿ ਲਓ ਕਿ ਕਿਉਂਕਿ ਉਹ ਫਾਊਂਡੇਸ਼ਨ ਹੈ ਆਪਣੀ ਹਾਂਜੀ ਘਰ ਦੀ ਬਿਲਕੁਲ ਆਪਣੀ ਫੈਮਿਲੀ ਦਾ ਸਪੋਰਟਿਵ ਸਿਸਟਮ ਕਹਿ ਲਓ ਕਿ ਉਹਨੂੰ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਪਹਿਲੇ ਤੇ ਉਹ ਥੋੜਾ ਜਿਹਾ ਟਾਈਮ ਪਰਮਾਤਮਾ ਨੂੰ ਯਾਦ ਕਰੇ ਪ੍ਰੇਅਰ ਕਰੇ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਦੇਖੋ ਬਿਲਕੁਲ ਫਿਰ ਤੁਸੀਂ ਜੋ ਵੀ ਹੈ ਫੈਮਿਲੀ ਹਸਬੈਂਡ ਹੈ ਜਾਂ ਜੋ ਵੀ ਤੁਹਾਡੇ ਨਾਲ ਪੈਰੈਂਟਸ ਰਹਿ ਰਹੇ ਨੇ ਫੈਮਿਲੀ ਮੈਂਬਰਸ ਨੇ ਉਹਨਾਂ ਦੇ ਨਾਲ ਤੁਸੀਂ ਜੋ ਉਹਨਾਂ ਨੂੰ ਚਾਹੀਦਾ ਹੈ ਉਹ ਆਈ ਥਿੰਕ ਉਹਨਾਂ ਦਾ ਖਿਆਲ ਕਰਨਾ ਚਾਹੀਦਾ ਹੈ ਉਹਨਾਂ ਦੀ ਜੋ ਉਹਨਾਂ ਨੂੰ ਚਾਹੀਦਾ ਪ੍ਰੋਵਾਈਡ ਕਰਨਾ ਚਾਹੀਦਾ ਹੈ ਫਿਰ ਤੁਸੀਂ ਉਹਨਾਂ ਦੇ ਲਈ ਜਿਵੇਂ ਬੀਇੰਗ ਅ ਇੰਡੀਅਨ ਵੂਮਨ ਕਿ ਤੁਸੀਂ ਉਹਨਾਂ ਨੂੰ ਖਾਣਾ ਵਾਣਾ ਟਾਈਮ ਸਿਰ ਹਾਂਜੀ ਬਿਲਕੁਲ ਕਿਉਂਕਿ ਆਈ ਥਿੰਕ ਇੱਥੇ ਮੈਂ ਦੇਖਿਆ ਹੈ ਕਿ ਅਸੀਂ ਡਿਵੈਲਪਡ ਕੰਟਰੀਜ਼ ਦੇ ਵਿੱਚ ਨਾ ਇਹ ਮਿਸ ਕਰ ਰਹੇ ਹਾਂ ਅਸੀਂ ਇਹ ਐਲੀਮੈਂਟ ਕਿ ਅਸੀਂ ਕਿਸੇ ਨੂੰ ਟਾਈਮ ਨਹੀਂ ਦੇ ਪਾ ਰਹੇ ਈਵਨ ਆਪਣੇ ਬੱਚਿਆਂ ਲਈ ਸਾਡੇ ਕੋਲ ਟਾਈਮ ਬਿਲਕੁਲ ਹੈ ਨਾ ਹਾਂਜੀ ਤੇ ਪੈਰੈਂਟਸ ਲਈ ਟਾਈਮ ਨਹੀਂ ਹੈਗਾ ਫਿਰ ਹਸਬੈਂਡ ਲਈ ਵੀ ਟਾਈਮ ਨਹੀਂ ਹੈਗਾ ਇਹ ਇਸ ਕਰਕੇ ਹੈ ਕਿਉਂਕਿ ਹਰ ਕੋਈ ਜੌਬ ਤੇ ਹੈ ਹਾਂਜੀ ਹਰ ਇੱਕ ਨੂੰ ਟਾਈਮ ਦੀ ਕਮੀ ਹੈ ਤੇ ਇਸ ਕਰਕੇ ਭਾਵੇਂ ਅਸੀਂ ਜੌਬ 'ਚ ਹਾਂ ਬਟ ਫਿਰ ਵੀ ਸਾਨੂੰ ਚਲੋ ਥੋੜੀ ਜਿਹੀ ਸਭ ਹੈਲਪ ਤੇ ਲੈ ਲੈਣੀ ਚਾਹੀਦੀ ਹੈ ਬੱਚਿਆਂ ਦੀ ਦੂਸਰੇ ਫੈਮਿਲੀ ਮੈਂਬਰਸ ਦੀ ਬਟ ਇਦਾਂ ਦੀ ਰੂਟੀਨ ਬਣਾਓ ਕਿ ਅਸੀਂ ਆਏ ਤੇ ਅਸੀਂ ਡਿਵੈਲਪਡ ਕੰਟਰੀਜ਼ ਦੇ ਵਿੱਚ ਹੈਪੀ ਪ੍ਰੋਸਪਰਸ ਹੋਣ ਵਾਸਤੇ ਬਿਲਕੁਲ ਸਾਡਾ ਮਕਸਦ ਤੇ ਇਹੀ ਹੈ ਨਾ ਕਿ ਅਸੀਂ ਅੱਛੀ ਇੱਕ ਹਾਈ ਸੋਸਾਇਟੀ ਦੀ ਲਾਈਫ ਜੀਣ ਆਏ ਆ ਹਾਂਜੀ ਹੈ ਨਾ ਮਕਸਦ ਤੇ ਸਾਡਾ ਇਹੀ ਸੀ ਹਾਂਜੀ ਹਾਂਜੀ ਤੇ ਉਹ ਮਕਸਦ ਅਸੀਂ ਜਿਹੜਾ ਨਾ ਉਹ ਭੁੱਲਦੇ ਜਾ ਰਹੇ ਹਾਂ ਕਿਉਂਕਿ ਉਹ ਕਹਿੰਦੇ ਨੇ ਨਾ ਕਿ ਜਿਹੜਾ ਇੱਕ ਖੁਸ਼ੀ ਦਾ ਰਸਤਾ ਹੈ ਨਾ ਉਹ ਤੁਹਾਡੀ ਫੈਮਿਲੀ ਦੇ ਪੇਟ ਵਿੱਚੋਂ ਦੀ ਹੋ ਕੇ ਗੁਜ਼ਰਦਾ ਹਾਂ ਬਿਲਕੁਲ ਕਹਿੰਦੇ ਹਨ ਨਾ ਕਿ ਆਦਮੀ
ਮਤਲਬ ਜੀ। ਤੁਹਾਡੇ ਓਵਰਹਾਲ ਮੈਂ ਦੇਖਿਆ ਕਿ ਗੱਲ ਦੀ ਰਾਏ ਇਸ ਤਰ੍ਹਾਂ ਹੈਗੀ ਹੈ ਕਿ ਦੇਖੋ ਸਾਡਾ ਕਲਚਰ ਠੀਕ ਹੈ, ਕੰਮ ਕਰਨਾ ਸਾਡੇ ਲਈ ਜ਼ਰੂਰੀ ਹੈ ਇਸ ਕੰਟਰੀ ਦੇ ਵਿੱਚ। ਜੀ। ਅੱਜ ਕੱਲ ਆਈ ਥਿੰਕ ਇੰਡੀਆ ਦੇ ਵਿੱਚ ਵੀ ਵੂਮੈਨਸ ਵਰਕਿੰਗ ਨੇ ਜ਼ਿਆਦਾਤਰ, ਜੀ। ਰਾਈਟ। ਪਰ ਚਲੋ ਉੱਥੇ ਥੋੜੀ ਫੈਸਿਲਿਟੀ ਹੈਗੀ ਹੈ ਸਾਡੇ, ਹਾਂਜੀ। ਉਹ ਹਮੇਸ਼ਾ ਹੈ। ਇੱਥੇ ਸਾਨੂੰ ਉਸ ਚੀਜ਼ ਦੀ ਕਮੀ ਹੈ। ਮਤਲਬ ਕਿ ਜਿੱਥੇ ਪ੍ਰੋਬਲਮਸ ਵੀ ਹੋ ਰਹੀਆਂ ਨੇ ਜੀ। ਆਪਸ ਚ ਘਰਾਂ ਦੇ ਵਿੱਚ, ਜੀ। ਉਹ ਆਈ ਥਿੰਕ ਸਮਾਂ, ਟਾਈਮ ਦੀ ਕਮੀ। ਜੋ ਕਿ ਫੈਮਿਲੀ ਟਾਈਮ ਸਪੈਂਡ ਨਹੀਂ ਹੋ ਰਿਹਾ ਇੱਕ ਦੂਸਰੇ ਨਾਲ, ਜੀ। ਤਾਂ ਕਿ ਵੀ ਜੇ ਅਗਰ ਅਸੀਂ ਇਕੱਠੇ ਬੈਠਾਂਗੇ, ਹਾਂਜੀ। ਅਸੀਂ ਆਪਣੀ ਸ਼ੇਅਰ ਕਰਾਂਗੇ, ਜਿਸ ਤਰ੍ਹਾਂ ਕਿ ਤੁਸੀਂ ਮੇਰੇ ਨਾਲ ਕਰ ਰਹੇ ਹੋ, ਮੈਂ ਤੁਹਾਡੇ ਨਾਲ ਕਰ ਰਹੀ ਹਾਂ, ਜੀ। ਮੈਂ ਆਪਣਾ ਬਾਰੇ ਤੁਹਾਨੂੰ ਦੱਸ ਰਹੀ ਹਾਂ, ਮੈਨੂੰ ਇਹ ਅੱਛਾ ਲੱਗਦਾ ਹੈ ਤੇ ਇਹ ਨਹੀਂ ਲੱਗਦਾ, ਰਾਈਟ। ਤੇ ਉਹਦੇ ਵਿੱਚੋਂ ਸਾਡੇ ਕਾਫੀ ਸੋਲੂਸ਼ਨਸ ਬਾਹਰ ਇੱਕ ਦੂਜੇ ਦੇ ਨਿਕਲ ਆਉਂਦੇ ਨੇ, ਅਸੀਂ ਹੈਲਪ ਕਰ ਸਕਦੇ ਹਾਂ। ਜੀ। ਤੇ ਮਤਲਬ ਕਿ ਸਾਰਿਆਂ ਨੂੰ ਇੱਕ ਦੂਜੇ ਨੂੰ ਟਾਈਮ ਦੇਣਾ ਫੈਮਿਲੀ 'ਚ ਬਹੁਤ ਜ਼ਰੂਰੀ ਹੈ। ਕੰਮ ਕਰੋ ਪਰ ਨਾਲ ਨਾਲ ਟਾਈਮ ਦਿਓ, ਤਾਂ ਕਿ ਤੁਸੀਂ ਕਿਸੇ ਨੂੰ ਅੰਡਰਸਟੈਂਡ ਕਰ ਸਕੋ, ਉਹਨਾਂ ਦੀਆਂ ਪ੍ਰੋਬਲਮ ਉਹਨਾਂ ਦੇ ਹੋ, ਰਾਈਟ। ਤੇ ਤਾਂ ਇਹੀ ਮਤਲਬ ਕਿ ਬੇਸਿਕ ਮੈਂ ਦੇਖਦੀ ਪਈ ਹਾਂ ਕਿ ਵੀ ਜ਼ਿਆਦਾਤਰ ਕੁਝ ਪ੍ਰੋਬਲਮਸ ਦਾ ਸੋਲੂਸ਼ਨ ਆਈ ਥਿੰਕ ਇਹਦੇ ਨਾਲ ਆਪਣਾ ਨਿਕਲ ਜਾਏਗਾ। ਜੀ। ਤੇ ਬਾਕੀ ਜਿੱਦਾਂ ਤੁਸੀਂ ਇਹ ਦੇਖਦੇ ਹੋ ਕਿ ਵੀ ਲੇਡੀਜ਼ ਨੂੰ ਕਾਫੀ ਇਸ਼ੂਜ਼, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀਗੀ ਕਿ ਬ੍ਰੈਸਟ ਕੈਂਸਰਸ ਐਂਡ ਕਾਫੀ ਇਹਦਾ ਹੈਗਾ, ਔਰ ਸਾਡੀਆਂ ਕੁਝ ਆਰਗੇਨਾਈਜੇਸ਼ਨਸ ਨੇ ਇਸ ਤੇ ਕੈਂਪ ਵੀ ਲਾਏ ਨੇ। ਜੀ। ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ, ਕੱਲ ਵੀ ਮੈਂ ਕਿਹਾ, ਅੱਜ ਵੀ ਕਹਾਂਗੀ ਕਿ ਜ਼ਰੂਰ ਤੁਸੀਂ ਉੱਥੇ ਜਾਣਾ, ਤਾਂ ਕਿ ਵੀ ਲੇਡੀਜ਼ ਸ਼ਰਮਾਂਦੀਆਂ ਨੇ ਉਮਰ ਦੇ ਨਾਲ, ਕੁਝ ਕੋਈ ਰੀਜ਼ਨ, ਪਰ ਇਹ ਸਾਡੇ ਸਰੀਰ ਦਾ ਇੱਕ ਪਾਰਟ ਹੈ। ਜੀ। ਰਾਈਟ। ਉਹਨੂੰ ਸਾਨੂੰ ਪੂਰੀ ਉਹਨੂੰ ਦੇਣਾ ਚਾਹੀਦਾ ਉਸੇ ਤਰ੍ਹਾਂ ਜਿਵੇਂ ਅਸੀਂ ਬਾਕੀ ਸਰੀਰ ਦੇ ਪਾਰਟਾਂ ਨੂੰ ਦੇ ਰਹੇ ਹਾਂ, ਕਿ ਸਾਨੂੰ ਇਹ ਬਹੁਤ ਵੱਡਾ ਹੈਗਾ ਇਸ਼ੂ, ਤੇ ਤੁਹਾਨੂੰ ਉਹ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਹੁਤ ਇੰਪੋਰਟੈਂਟ ਹੈਗੀ ਆਪਣੀ? ਹਾਂਜੀ, ਬਿਲਕੁਲ ਇੰਪੋਰਟੈਂਟ ਹੈਗੀ ਹੈ ਕਿ ਜਿਸ ਤਰ੍ਹਾਂ ਜੇ ਵੂਮਨ ਹੈਲਦੀ ਹੋਣਗੀਆਂ, ਹਾਂਜੀ, ਤਾਂ ਫਿਰ ਹੀ ਹੈਲਦੀ ਸਮਾਜ ਹੋਏਗਾ ਨਾ। ਹਾਂਜੀ, ਹੈਲਦੀ ਸੋਸਾਇਟੀ ਤਾਂ ਹੀ ਹੋਏਗੀ ਨਾ। ਬਿਲਕੁਲ। ਤੇ ਜੇ ਅਸੀਂ ਲੋਕ ਅੱਛਾ ਖਾਣਾ ਨਹੀਂ ਖਾਵਾਂਗੇ, ਟਾਈਮ ਸਿਰ ਖਾਣਾ ਨਹੀਂ ਖਾਵਾਂਗੇ, ਸਾਡੀ ਸਿਹਤ ਠੀਕ ਨਹੀਂ ਰਹੇਗੀ, ਤੇ ਕਿਸ ਤਰ੍ਹਾਂ ਅਸੀਂ ਅੱਗੇ ਸਰਵਾਈਵ ਕਰਾਂਗੇ। ਹਾਂਜੀ। ਤੇ ਰਹੀ ਗੱਲ, ਅਸੀਂ ਆਪਣੇ ਹਰ ਇੱਕ ਪਾਰਟ ਦੀ ਗੱਲ ਕਰ ਰਹੇ ਹਾਂ, ਜਿਵੇਂ ਬ੍ਰੈਸਟ ਕੈਂਸਰ ਦੀ, ਆਈ ਥਿੰਕ ਸ਼ਰਮਾਨ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਕਿ ਜਸਟ ਮੈਡੀਕਲ ਪੁਆਇੰਟ ਆਫ ਵਿਊ ਨਾਲ, ਹਾਂ, ਜੇ ਤੁਸੀਂ ਦੇਖੋ ਤੇ ਹਰ ਇੱਕ ਆਰਗਨ ਦਾ ਆਪਣੀ ਇੰਪੋਰਟੈਂਸ ਹੈ, ਕਿਉਂਕਿ ਉਹ ਸਭ ਚਾਹੀਦੇ ਹੈ ਤੇ ਵਰਕ ਕਰਨਗੇ ਤੇ ਤੁਸੀਂ ਸਹੀ ਹੋ। ਬਿਲਕੁਲ, ਬਿਲਕੁਲ। ਤੇ ਜੇ ਤੁਸੀਂ ਸਾਰੀ ਬਾਡੀ ਦੀ MRI ਅਸੀਂ ਕਰਾਉਂਦੇ ਆ, ਤੇ ਉਹਦੇ ਵਿੱਚ ਜੇ ਅਸੀਂ ਬ੍ਰੈਸਟ ਦੀ ਮੈਮੋਗ੍ਰਾਫੀ ਕਰਾ ਲੈਂਦੇ ਆ, ਤੇ ਇਹਦੇ ਵਿੱਚ ਆਈ ਥਿੰਕ ਕੋਈ ਬੁਰੀ ਗੱਲ ਨਹੀਂ ਹੈ। ਸਾਨੂੰ ਜੇ ਦੁੱਖ ਤਕਲੀਫ ਹੈ ਕੋਈ, ਤੇ ਜੇ ਸਾਨੂੰ ਉਹ ਪਹਿਲਾਂ ਪਤਾ ਚੱਲ ਜਾਂਦਾ ਤੇ ਅਸੀਂ ਉਹਦਾ ਇਲਾਜ ਕਰ ਸਕਦੇ ਹਾਂ। ਤੇ ਜੇ ਸਾਨੂੰ ਨਹੀਂ ਪਤਾ ਚੱਲੇਗਾ ਤੇ ਫਿਰ ਉਹ ਅੱਗੇ ਜਾ ਕੇ ਪ੍ਰੋਬਲਮ ਜਿਹੜੀ ਉਹ ਮਲਟੀਪਲਾਈ ਹੋ ਜਾਂਦੀ ਹੈ, ਤੇ ਉਹ ਰੋਗ ਜਿਹੜਾ ਹੈ ਉਹ ਵੱਧ ਜਾਂਦਾ ਹੈ, ਲਾ ਇਲਾਜ ਹੋ ਜਾਂਦਾ। ਹਾਂਜੀ, ਬਿਲਕੁਲ। ਹੁਣ ਜਿਵੇਂ ਇਹ ਗੱਲ ਹੈਗੀ ਹੈ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਵੀ ਸਾਨੂੰ ਇਹ ਪ੍ਰੋਬਲਮ ਹੈਗਾ, ਤੁਸੀਂ ਕਹਿੰਦੇ ਹੋ ਕਿ ਬਿਲਕੁਲ ਇਲਾਜ ਕਰਾਉਣਾ ਚਾਹੀਦਾ, ਨਹੀਂ ਤਾਂ ਅਗਰ ਵੱਧ ਜਾਏਗਾ ਤਾਂ ਨਾ ਇਲਾਜ ਹੋਏਗਾ। ਸੇਮ ਹੀ ਗੱਲ ਨਹੀਂ ਹੈਗੀ ਕਿ ਔਰਤ ਦੀ ਵੀ, ਕਿ ਉਹਨੂੰ ਵੀ ਅਗਰ ਜਦੋਂ ਸਟਾਰਟਿੰਗ 'ਚ ਪ੍ਰੋਬਲਮਸ ਆ ਰਹੀਆਂ ਨੇ, ਕੋਈ ਕਿਸੇ ਦੇ ਕਾਰਨ, ਕੋਈ ਕਿਸੇ ਦੇ ਕਾਰਨ, ਤੇ ਉਹਨੂੰ ਇੱਕ ਸਟੈਪ ਉੱਪਰ ਲੈ ਕੇ ਤੇ ਆਪਣੀਆਂ ਜਿਹੜੀਆਂ ਐਸੋਸੀਏਸ਼ਨਸ ਬਣੀਆਂ ਹੈਗੀਆਂ ਨੇ, ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਨੀ, ਤਾਂ ਕਿ ਉਸ ਚੀਜ਼ ਦਾ ਟਾਈਮ ਤੇ ਇਲਾਜ ਹੋਵੇ। ਜੀ, ਬਿਲਕੁਲ। ਮੈਂ ਤੇ ਡਿੰਪਲ ਜੀ ਇਹੀ ਕਹਿਣਾ ਚਾਹਾਂਗੀ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਸਾਨੂੰ ਆਪਣੀ ਲਾਈਫ ਜਿਹੜੀ ਹੈ ਸੌਰਟ ਆਊਟ ਕਰਨੀ ਚਾਹੀਦੀ ਹੈ, ਨਾ ਕਿ ਸਾਨੂੰ ਦੁੱਬ ਕੇ ਆਪਣੇ ਘਰ ਦੇ ਅੰਦਰ ਚਾਰ ਦੀਵਾਰੀ 'ਚ ਬੈਠਣਾ ਚਾਹੀਦਾ। ਐ ਨਹੀਂ ਮੈਂ ਕਹਿ ਰਹੀ ਕਿ ਤੁਸੀਂ ਬਿਲਕੁਲ ਕੋਈ ਉਹ ਰੱਖੋ ਨਾ, ਕਿ ਘਰ ਤੋਂ ਬਾਹਰ ਆਉਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਲਾਈਫ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਇੱਕ ਅੱਛੀ ਇੱਕ ਲਾਈਫ ਗੁਜ਼ਾਰੋ। ਕਿ ਜਿਵੇਂ ਹੁਣ ਕੀ ਹੈ ਕਿ ਮੈਂ ਲੋਕਾਂ 'ਚ ਜਿਵੇਂ ਮੂਵ ਕਰਦੀ ਹਾਂ, ਮੈਂ ਲੰਡਨ ਦੀ ਲਾਈਫ ਵਿੱਚ ਵੀ ਨੋਟ ਕੀਤਾ ਹੈ, ਨਿਊਯਾਰਕ ਦੀ ਲਾਈਫ 'ਚ ਵੀ ਨੋਟ ਕੀਤਾ ਹੈ ਕਿ ਲੇਡੀਜ਼ ਜਿਹੜੀਆਂ ਬੜੀਆਂ ਡਿਪਰੈਸਡ, ਬੜੀਆਂ ਹੀ ਯੂ ਕੈਨ ਸੇ ਮੈਂਟਲੀ ਡਿਸਟਰਬਡ, ਜਿਵੇਂ ਉਹਨਾਂ 'ਚ ਲੈਕ ਆਫ ਕੌਨਸਨਟ੍ਰੇਸ਼ਨ, ਉਹ ਕੌਨਸਨਟ੍ਰੇਟ ਨਹੀਂ ਕਰ ਪਾਉਂਦੀਆਂ, ਜਾਂ ਉਹ ਬੜੀਆਂ ਵਰੀਡ ਜਿਹੀਆਂ, ਬੜੀ ਟੈਨਸ਼ਨ 'ਚ। ਮੰਨਿਆ ਚਲੋ ਲਾਈਫ ਫਾਸਟ ਹੈ, ਹਾਂਜੀ, ਬਟ ਫਿਰ ਵੀ ਤੁਹਾਨੂੰ ਆਪਣੇ ਇਹਨਾਂ ਵੀਕਨੈਸਿਸ ਦੇ ਨੂੰ ਕੰਟਰੋਲ ਤੇ ਕਰਨਾ ਚਾਹੀਦਾ ਹੈ ਨਾ। ਹਾਂਜੀ, ਚਾਹੇ ਤੁਸੀਂ ਮੈਡੀਟੇਸ਼ਨ ਕਰੋ,
ਚਾਹੇ ਤੁਸੀਂ ਯੋਗਾ ਕਰੋ, ਚਾਹੇ ਤੁਸੀਂ ਪ੍ਰੇ ਕਰੋ, ਹੂੰ ਚਾਹੇ ਤੁਸੀਂ ਆਪਣੇ ਡੋਮੈਸਟਿਕ ਕੋਰਸ ਕਰੋ, ਹਾਂਜੀ ਚਾਹੇ ਫੈਮਿਲੀ ਦਾ ਖਿਆਲ ਰੱਖੋ, ਪਰ ਉਹਦੇ ਨਾਲ ਨਾਲ ਤੁਹਾਨੂੰ ਆਪਣੀ ਆਪਣਾ ਵੀ ਫਿਟਨੈਸ, ਖਿਆਲ ਰੱਖਣਾ। ਆਪਣੀ ਹੈਲਥ, ਹੈਲਥ ਆਪਣੀ ਬੋਡੀ ਦੀ ਫਿਟਨੈਸ, ਉਹਦੇ ਵੱਲ ਵੀ ਖਿਆਲ ਰੱਖਣਾ ਚਾਹੀਦਾ ਹੈ। ਮਤਲਬ ਤਾਂ ਤੁਸੀਂ ਹਾਂ ਕਹਿ ਰਹੇ ਹੋ ਕਿ ਵੀ ਥੋੜਾ ਜਿਹਾ ਤੁਹਾਨੂੰ ਆਪਣੀ ਕੇਅਰ ਵੀ ਕਰਨੀ ਚਾਹੀਦੀ ਜੀ, ਹੈ, ਬਿਲਕੁਲ। ਕਿਉਂਕਿ ਉਹਦੇ ਨਾਲ ਤੇ ਜਿਸ ਤਰ੍ਹਾਂ ਤੁਸੀਂ ਲੰਡਨ ਔਰ ਇੱਥੇ ਦੀ ਦੇਖੀ ਹੈ, ਤੇ ਇਹਨਾਂ ਦੇ ਵਿੱਚ ਤੁਹਾਨੂੰ ਕੁਝ ਡਿਫਰੈਂਸ ਨਜ਼ਰ ਆਇਆ ਇਹਨਾਂ ਦੋਨਾਂ ਕੰਟਰੀਆਂ 'ਚ, ਜਾਂ ਉਹਨਾਂ ਉੱਥੋਂ ਦਾ ਕਲਚਰ ਵੀ ਇੱਥੋਂ ਵਰਗਾ ਹੈ? ਆਲਮੋਸਟ ਸੇਮ ਹੈ, ਬਟ ਲਿਟਲ ਬਿਟ ਡਿਫਰੈਂਟ ਹੈਗਾ ਹੈ। ਕਿਸ ਤਰ੍ਹਾਂ? ਕਿ ਜਿਵੇਂ ਕਹਿ ਲਓ ਕਿ ਲਾਈਫ ਜਿਹੜੀ ਹੈ ਉਹ ਹੈ ਤੇ ਫਾਸਟ ਹੀ, ਬਟ ਹਾਂਜੀ। ਆਈ ਥਿੰਕ ਨਿਊਯਾਰਕ ਦੀ ਲਾਈਫ ਜ਼ਿਆਦਾ ਜ਼ਿਆਦਾ ਫਾਸਟ ਫਾਸਟ ਹੈ, ਜੀ। ਮਤਲਬ ਕਿ ਇੱਥੇ ਦੇ ਜ਼ਿਆਦਾ ਫਾਸਟ ਹੈ ਜ਼ਿਆਦਾ ਕੰਪੈਰੀਜ਼ਨ। ਫਾਸਟ ਹੈ, ਔਰ ਇਹਦੇ ਕਾਰਨ, ਫਾਸਟ ਲਾਈਫ ਦੇ ਕਾਰਨ ਹੀ ਇਸ ਤਰ੍ਹਾਂ ਲੈਕ ਆਫ ਕਨਸੈਂਟਰੇਸ਼ਨ, ਡਿਪਰੈਸ਼ਨ ਐਂਡ ਆਲ ਦੈਟ ਸਾਰੀਆਂ ਪ੍ਰੋਬਲਮਸ ਆਪਣੀਆਂ ਜਿਹੜੀਆਂ ਵੂਮਨ ਹੈ ਉਹਨਾਂ ਨੂੰ ਹਾਂਜੀ। ਆ ਰਹੀਆਂ ਨੇ। ਤੇ ਮੈਂ ਤੇ ਇਹੀ ਕਹਾਂਗੀ ਕਿ ਆਪਣੇ ਲਈ ਵੀ ਟਾਈਮ ਕੱਢੋ, ਤੁਸੀਂ ਫੈਮਿਲੀ ਲਈ ਟਾਈਮ ਕੱਢੋ, ਤੁਸੀਂ ਜੌਬ ਲਈ ਵੀ ਟਾਈਮ ਕੱਢੋ, ਔਰ ਇਸ ਤਰ੍ਹਾਂ ਦਾ ਮੈਡੀਟੇਸ਼ਨ ਹੁੰਦਾ ਹੈ ਕਿ ਜਿਹੜਾ ਤੁਹਾਨੂੰ ਹੀਲ ਕਰਦਾ ਹੈ ਬੋਡੀ ਐਂਡ ਮਾਈਂਡ ਦੋਨਾਂ ਨੂੰ। ਇਹ ਨਹੀਂ ਕਿ ਇੱਕ ਮੈਡੀਟੇਸ਼ਨ ਹੁੰਦਾ ਹੈ ਤੁਸੀਂ ਆਸਨ ਕਰ ਰਹੇ ਹੋ ਯੋਗਾ ਦੇ, ਉਹ ਉਹਨਾਂ ਲਈ ਬਹੁਤ ਟਾਈਮ ਚਾਹੀਦਾ ਤੁਹਾਨੂੰ, ਉਹਨਾਂ ਲਈ ਤੁਹਾਨੂੰ ਟੀਵੀ ਲਗਾ ਕੇ ਤੁਸੀਂ ਉਹ ਬੁੱਕ ਪੜ੍ਹ ਕੇ ਜਾਂ ਕੁਛ ਟੇਢੇ ਮੇਢੇ ਇੱਧਰ ਉੱਧਰ ਮਸਲ ਪੁੱਲ ਹੋ ਗਈ, ਉਹ ਹੋ ਗਿਆ, ਇਹ ਹੋ ਗਿਆ, ਉਹਦੇ ਵੱਲ ਜਾਣ ਦੀ ਲੋੜ ਨਹੀਂ ਹੈ। ਮੈਡੀਟੇਸ਼ਨ ਜਿਹੜਾ ਹੈ ਉਹ ਇੱਕ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਸਟ ਇਹ ਤੁਹਾਨੂੰ ਰਿਲੀਫ ਦਿੰਦਾ ਹੈ, ਸਪਿਰਿਚੁਅਲ ਰਿਲੀਫ ਦਿੰਦਾ ਹੈ, ਪੀਸਫੁਲੀ ਤੁਹਾਨੂੰ ਐਗਜ਼ਿਸਟ ਕਰਨ ਲਈ। ਤੁਸੀਂ ਜਸਟ ਮੈਡੀਟੇਸ਼ਨ ਕਿੱਦਾਂ ਕਰਦੇ ਹੋ ਕਿ ਸਵੇਰੇ ਤੁਸੀਂ ਪ੍ਰੇ ਕਰਦੇ ਹੋ, ਹਾਂਜੀ, ਜੋ ਵੀ ਤੁਸੀਂ ਕਰਦੇ ਹੋ, ਪਾਠ ਕਰਦੇ ਹੋ, ਪੂਜਾ ਕਰਦੇ ਹੋ, ਕੋਈ ਵੀ ਵੇ ਵਰਤਦੇ ਹੋ, ਪਰਮਾਤਮਾ ਨੂੰ ਨਮਸਕਾਰ ਕਰਨ ਦਾ, ਹੈ ਨਾ, ਕੋਈ ਵੀ ਤਰੀਕਾ ਵਰਤਦੇ ਹੋ, ਤੇ ਉਹਦੇ ਵਿੱਚ ਜਸਟ ਸਿਟ ਪੀਸਫੁਲੀ, ਹਾਂਜੀ, ਆਪਣੇ ਸਾਫ਼ ਸੁਥਰੇ ਆਪਣੇ ਐਟਮੋਸਫੇਅਰ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਹੋ ਪੀਸਫੁਲੀ। ਥੋੜੀ ਦੇਰ ਤੁਸੀਂ ਬੈਠੋ, ਆਪਣੇ ਮਾਈਂਡ ਨੂੰ ਤੁਸੀਂ ਉਹ ਕਰੋ ਕਿ ਵੀ ਹਾਂ ਉਹ ਇੱਕ ਸ਼ਾਂਤ ਹੋਵੇ, ਉਹ ਇੱਕ ਐਨਰਜਾਈਜ਼ ਕਰਨਾ ਹੈ ਤੁਸੀਂ, ਬਿਲਕੁਲ, ਬਾਡੀ ਨੂੰ ਤੇ ਮਾਈਂਡ ਨੂੰ ਵੀ, ਤਾਂ ਕਿ ਉਹ ਫਿਰ ਮੇਰਾ ਖਿਆਲ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਦਾਂ ਸਾਰੇ ਕਰਨ, ਜਿਵੇਂ ਆਪਣੀਆਂ ਜ਼ਿਆਦਾਤਰ ਸਟ੍ਰੈਸ ਤੁਸੀਂ ਦੇਖਿਆ ਲੇਡੀਜ਼ ਨੂੰ ਕਾਫੀ ਰਹਿੰਦਾ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲੰਡਨ ਐਂਡ ਨਿਊਯਾਰਕ ਦੇਖਿਆ ਤੇ ਨਿਊਯਾਰਕ ਕਾਫੀ ਹੈ, ਉਹਦਾ ਰੀਜ਼ਨ ਹੀ ਹੈਗਾ ਸਟ੍ਰੈਸ, ਕੇ ਸਵੇਰ ਤੋਂ ਲੈ ਕੇ ਉਹ ਉੱਠਦੀ ਹੈ ਤੇ ਵਿੱਚੇ ਰਾਤ ਉਹਨੂੰ ਪੈ ਜਾਂਦੀ ਹੈ, ਬਾਕੀਆਂ ਦੀ ਤਾਂ ਸਭ ਆਫ ਹੋ ਜਾਂਦਾ ਪਰ ਉਹਦਾ ਨਹੀਂ ਆਫ ਹੁੰਦਾ, ਉਹ ਕੰਟੀਨਿਊ ਲੱਗੀ ਹੁੰਦੀ ਹੈ, ਕਦੀ ਉਹਨੂੰ ਆਪਣੇ ਹਸਬੈਂਡ ਦੀ, ਕਦੀ ਉਹਨੂੰ ਆਪਣੇ ਬੱਚਿਆਂ ਦੀ, ਕਦੀ ਆਪਣੇ ਬਜ਼ੁਰਗਾਂ ਦੀ, ਕਦੀ ਆਪਣੇ ਕਿਸੇ ਦੀ, ਕਿਉਂਕਿ ਉਹਦੇ ਰਿਸ਼ਤੇ ਹੀ ਇੰਨੇ ਬਣੇ ਹੁੰਦੇ, ਉਹਦਾ ਸਾਰਾ ਕੰਮ ਹੀ ਲੇਡੀਜ਼ ਦਾ, ਤੇ ਕਦੀ ਉਹਦੀ ਆਪਣੀ ਜੌਬ ਦੀ, ਕਿ ਉਹਦੀ ਵੀ ਉਹਨੇ ਦੇਖਭਾਲ ਕਰਨੀ ਹੋਈ, ਤੇ ਮਤਲਬ ਕਿ ਉਹਨੂੰ ਥੋੜਾ ਜਿਹਾ ਟਾਈਮ ਤੁਸੀਂ ਕਹਿੰਦੇ ਹੋ ਕਿ ਕੱਢ ਕੇ ਆਪਣਾ ਪੀਸਫੁਲ ਮਾਈਂਡ ਨਾਲ ਆਪਣੇ ਲਈ ਟਾਈਮ ਕੱਢਣਾ ਚਾਹੀਦਾ ਹੈ। ਬਿਲਕੁਲ ਕੱਢਣਾ ਚਾਹੀਦਾ, ਔਰ ਆਈ ਥਿੰਕ ਇਹ ਉਹਨੂੰ ਇੰਨਾ ਕੁ ਐਨਰਜਾਈਜ਼ ਕਰੇਗਾ ਕਿ ਉਹ ਬੜੀ ਖੁਸ਼ੀ ਬੜੀ ਹੈਪੀਲੀ ਆਪਣੇ ਸਾਰੇ ਕੰਮ ਕਰੇਗੀ। ਜਿੰਨੀ ਤੁਸੀਂ ਕਹੋਗੇ ਸਵੇਰੇ ਤੁਸੀਂ ਫਰੈਸ਼ ਹੋਵੋਗੇ, ਉਨਾ ਹੀ ਅੱਛਾ ਦਿਨ ਗੁਜ਼ਰੇਗਾ, ਔਰ ਇੰਨਾ ਹੀ ਅੱਛਾ ਤੁਸੀਂ ਆਪਣਾ ਫੈਮਿਲੀ ਮੈਂਬਰਸ ਦਾ ਖਿਆਲ ਰੱਖ ਸਕੋਗੇ। ਅਸੀਂ ਸਿਰਫ ਇੱਥੇ ਇਸ ਕਰਕੇ ਆਏ ਹਾਂ ਨਾ ਕਿ ਇੱਕ ਹੈਪੀ ਪ੍ਰੋਸਪੈਰਸ ਲਾਈਫ ਗੁਜ਼ਾਰਨੀ ਹੈ। ਬਿਲਕੁਲ, ਜੇ ਸਾਡੀ ਘਰ ਹੈਪੀ ਹੋਏਗਾ, ਜੇ ਸਾਡੀ ਫੈਮਿਲੀ ਹੈਪੀ ਹੋਏਗੀ, ਹਾਂਜੀ, ਸੋਸਾਇਟੀ ਹੈਪੀ ਹੋਏਗੀ, ਸੋਸਾਇਟੀ ਹੈਪੀ ਹੋਏਗੀ ਤੇ ਸਾਡਾ ਸਭ ਕੁਝ ਠੀਕ ਹੈ, ਐਟਮੋਸਫੇਅਰ ਉਸ ਦੇ ਹਿਸਾਬ ਨਾਲ ਹੀ ਹੁੰਦਾ। ਤੇ ਵੂਮਨ ਐਮਪਾਵਰਮੈਂਟ, ਕਿ ਵੂਮਨ ਇੱਕ ਐਮਪਾਇਰ ਚਲਾ ਰਹੀ ਹੈ, ਫੈਮਿਲੀ ਜੋ ਹੈ ਉਹ ਐਮਪਾਇਰ ਹੈ, ਸਾਡਾ ਉਹੀ ਐਮਪਾਇਰ ਹੈ ਜੀ, ਕਿਉਂਕਿ ਉਹਨੇ ਉਹ ਚਲਾਇਆ। ਹਾਂਜੀ ਅਨਾਮਿਕਾ ਜੀ, ਆਪਾਂ ਇੱਕ ਲੈਂਦੇ ਹਾਂ ਛੋਟਾ ਜਿਹਾ ਬ੍ਰੇਕ। ਦੋਸਤੋ, ਗੱਲਾਂ ਦਾ ਸਿਲਸਿਲਾ ਜਾਰੀ ਰਹੇਗਾ। ਨਾਮਿਕਾ ਜੀ ਸਾਨੂੰ ਬਹੁਤ ਸੋਹਣੀਆਂ ਗੱਲਾਂ ਦੱਸ ਰਹੇ ਨੇ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵੈਲਕਮ ਦੋਸਤੋ, ਜਿੱਤ ਜਮੇ ਰਾਜਾਨ ਵਿੱਚ ਇੱਕ ਵਾਰੀ ਤੁਹਾਡਾ ਡਿੰਪਲ ਕੌਰ ਨਾਲ ਫਿਰ ਸਵਾਗਤ ਹੈ। ਦੋਸਤੋ, ਸਾਨੂੰ ਅਨਾਮਿਕਾ ਜੀ ਦੱਸ ਰਹੇ ਸਨ ਇਸ ਦੇ ਬਾਰੇ 'ਚ। ਹਾਂਜੀ ਅਨਾਮਿਕਾ ਜੀ, ਜਿਸ ਤਰ੍ਹਾਂ ਤੁਹਾਡਾ ਲਾ ਪ੍ਰੋਫੈਸ਼ਨਲ ਹੈਗਾ ਤੇ ਇਹ ਸਾਡੀ ਸੁਸਾਇਟੀ ਨੂੰ ਕਾਫੀ ਹੈਲਪ ਕਰਦਾ ਹੈ ਜੀ, ਜਿਵੇਂ ਕਿ ਡਾਕਟਰ ਇਲਾਜ ਕਰਦਾ ਹੈ,
ਆਪਣੀ ਸੁਸਾਇਟੀ ਨੂੰ, ਉਹਦੇ ਨਾਲ ਸਾਡੇ ਕਾਫੀ ਪ੍ਰੋਬਲਮ ਸੋਲਵ ਹੋ ਜਾਂਦੇ ਹੈ। ਤੇ ਆਈ ਥਿੰਕ ਇਹ ਵੀ ਇੱਕ ਉਹੀ ਇੰਪੋਰਟੈਂਟ ਚੀਜ਼ ਹੈਗਾ ਕਿ ਜਿੱਦਾਂ ਕਿ ਸਾਨੂੰ ਕਈ ਪ੍ਰੋਬਲਮਸ ਇੱਥੇ ਆਉਂਦੀਆਂ ਨੇ, ਈਵਨ ਕਿ ਇੱਥੇ ਇੰਡੀਆ ਦੇ ਵਿੱਚ ਇੱਥੇ ਕੁਝ ਜ਼ਿਆਦਾ ਆਉਂਦੀਆਂ ਨੇ, ਤੇ ਤੁਸੀਂ ਉਵੇਂ ਤੁਹਾਡੀ ਆਰਗੇਨਾਈਜੇਸ਼ਨ ਬਣੀ ਹੈ ਤੇ ਕਾਫੀ ਹੈਲਪ ਕਰਦੇ ਹੋ ਲੋਕਾਂ ਦੀ। ਤੇ ਉਹ ਮਤਲਬ ਕਿ ਤੁਹਾਡੇ ਉਨ ਤੇ ਅਸੀਂ ਕਿਵੇਂ ਪਹੁੰਚੀਏ, ਮਤਲਬ ਕੁਝ ਸਾਨੂੰ ਨੰਬਰਸ ਵਗੈਰਾ ਦਿਓਗੇ ਜਾਂ ਆਪਣਾ ਨਾਮ ਵਗੈਰਾ? ਜੀ ਇਸ ਤਰ੍ਹਾਂ ਹੈ ਕਿ ਇੱਥੇ ਤੁਹਾਨੂੰ ਅਗਰ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਟੈਲੀਫੋਨ ਨੰਬਰ ਹੈ 347 ਹਾਂਜੀ 285 8030। ਔਰ ਇੰਡੀਆ ਵਾਸਤੇ ਜੇ ਅਗਰ ਤੁਹਾਨੂੰ ਕਿਸੇ ਕਿਸਮ ਦਾ ਵੀ ਕੋਈ ਹੈਲਪ ਦੀ ਜਾਂ ਕਿਸੇ ਲੀਗਲ ਤੁਹਾਨੂੰ ਹੈਲਪ ਦੀ ਲੋੜ ਹੈ ਤੇ ਉਹਦੇ ਲਈ ਸਾਡਾ ਨੰਬਰ ਹੈਗਾ 9888 460 355। ਤੁਹਾਡੀ And Devgan and Associates, Devgan and Social Organizations. ਵੈਰੀ ਗੁੱਡ। Yeah. ਤੁਹਾਡੀ ਇਹ ਸੋਸ਼ਲ ਆਰਗੇਨਾਈਜ਼ ਕੇ ਥੋੜਾ ਜਿਹਾ ਦੱਸੋਗੇ ਉਹਦੇ ਬਾਰੇ ਚ ਕੀ ਕਰ? ਹਾਂਜੀ, ਐਕਚੁਅਲੀ ਇਹ ਅਸੀਂ ਸ਼ੁਰੂ ਹੀ ਵੂਮਨ ਦੇ ਲਈ ਕੀਤੀ ਸੀਗੀ। ਵੈਰੀ ਗੁੱਡ। ਕਿਉਂਕਿ ਕਈ ਔਰਤਾਂ ਹੁੰਦੀਆਂ ਜਿਸ ਤਰ੍ਹਾਂ ਹਰ ਕਲਾਸ ਦੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ। ਹਾਂਜੀ। ਔਰ ਕਈ ਲੋਕ ਤੇ ਅਫੋਰਡ ਕਰਦੇ ਹੁੰਦੇ ਆ ਕਿ ਉਹਨਾਂ ਨੂੰ ਲੀਗਲ ਹੈਲਪ ਆਲਰੇਡੀ ਦੇ ਕੈਨ ਆਰਗੇਨਾਈਜ਼, ਦੇ ਕੈਨ ਅਫੋਰਡ। ਹਾਂਜੀ। ਤੇ ਕੁਝ ਔਰਤਾਂ ਦਾ ਤਬਕਾ ਹੁੰਦਾ ਹੈ ਜਿਹੜਾ ਲੀਗਲ ਹੈਲਪ ਨਹੀਂ ਅਫੋਰਡ ਕਰ ਸਕਦਾ, ਤੇ ਉਹਨਾਂ ਲਈ ਉਹ ਇਸ ਕਰਕੇ ਉਹਨਾਂ ਨੂੰ ਹੈਲਪ ਉਹਨਾਂ ਤੱਕ ਪਹੁੰਚ ਨਹੀਂ ਪਾਉਂਦੀ। ਹਾਂਜੀ। ਤੇ ਇਸ ਕਰਕੇ ਅਸੀਂ ਉਹਨਾਂ ਲੋਕਾਂ ਦੀ, ਉਹਨਾਂ ਔਰਤਾਂ ਦੀ ਹੈਲਪ ਲਈ ਅਸੀਂ ਇਹ ਸ਼ੁਰੂ ਕੀਤੀ ਸੀ ਕਿ ਕਿਸੇ ਨੂੰ ਕਿਸੇ ਕਿਸਮ ਦੀ ਵੀ ਹੈਲਪ ਦੀ ਲੋੜ ਹੋਵੇ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਨੰਬਰ ਦੱਸਦੇ ਆ, ਅਮਰੀਕਾ ਦਾ ਨੰਬਰ ਜਿਹੜਾ ਹੈ ਉਹ 347 285 8030। ਔਰ ਇੰਡੀਆ ਲਈ ਸਾਡਾ ਨੰਬਰ ਹੈਗਾ 9888 460 355। Devgan and Associates, law offices and social organizations। Okay। ਤੇ ਕਿਸੇ ਕਿਸਮ ਦੀ ਵੀ ਕਿਸੇ ਵੀ ਔਰਤ ਨੂੰ ਕਿਸੇ ਵੀ ਜਗ੍ਹਾ ਤੇ ਹੈਲਪ ਦੀ ਜ਼ਰੂਰਤ ਹੋਵੇ, ਕਿਉਂਕਿ ਸ਼ਾਰਟਲੀ ਅਸੀਂ ਇੱਥੇ ਵੀ ਆਪਣਾ ਬ੍ਰਾਂਚ ਖੋਲ ਰਹੇ ਹੋ ਤੁਸੀਂ, ਜਿਵੇਂ ਦੱਸ ਰਹੇ ਸੀ ਕਿ ਤੁਸੀਂ ਆਪਣੀ ਬ੍ਰਾਂਚ ਇੱਥੇ ਖੋਲਣ ਜਲਦੀ ਤੋਂ ਜਲਦੀ ਖੋਲ ਰਹੇ ਹੋ, ਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਇਸ ਹੈਲਪ ਨਾਲ ਸਾਡੀਆਂ ਅੱਜ ਜਿੰਨੀਆਂ ਵੀ ਬੀਬੀਆਂ ਦੇਖ ਰਹੀਆਂ ਹੋਣਗੀਆਂ ਤੇ ਉਹਨਾਂ ਨੂੰ ਕਾਫੀ ਮਦਦ ਮਿਲੇਗੀ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਜੋ ਲਾਅ ਦੇ ਬਾਰੇ 'ਚ ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹ ਡਿਪੈਂਡੈਂਟ ਜੀਆਂ ਹੁੰਦੀਆਂ ਨੇ। ਅੱਜ ਤੁਸੀਂ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਹੈਗਾ ਤੇ ਉਹ ਮੇਰੇ ਹਿਸਾਬ ਨਾਲ ਉਹ ਖੁਦ ਤੁਹਾਨੂੰ ਸੰਪਰਕ ਕਰਨ ਤੇ ਜਾ ਕੇ ਤੁਹਾਡੇ ਨਾਲ ਗੱਲਬਾਤ ਆਪਣੀ ਕਰਨ ਤੇ ਉਹਨਾਂ ਦੇ ਹੱਲ ਆਪਾਂ ਨਿਕਾਲ ਪਾਈਏ। ਜੀ ਬਿਲਕੁਲ ਇਸ ਤਰ੍ਹਾਂ ਹੀ ਹੈਗਾ ਕਿ ਕੋਈ ਵੀ ਕਿਸੇ ਕਿਸਮ ਦੀ ਹੈਜ਼ਿਟੇਸ਼ਨ ਨਹੀਂ ਰੱਖਣੀ। ਹਾਂਜੀ। ਕੋਈ ਕਿਸਮ ਦਾ ਡਰ ਨਹੀਂ ਰੱਖਣਾ। ਹਾਂਜੀ। ਤੁਸੀਂ ਆਰਾਮ ਨਾਲ ਬੋਲਡ ਹੋ ਕੇ ਤੁਸੀਂ ਕਿਸੇ ਵੀ ਕਿਸਮ ਦੀ ਹੈਲਪ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਬਾਕੀ ਰਹੀ ਗੱਲ ਕਿ ਔਰਤਾਂ ਜਿਹੜੀਆਂ ਉਹ ਇੰਨੀਆਂ ਵੀ ਕਮਜ਼ੋਰ ਨਹੀਂ ਹੁੰਦੀਆਂ ਕਿ ਉਹ ਕਿਸੇ ਵੀ ਨਤੀਜੇ ਤੇ ਨਾ ਪਹੁੰਚ ਸਕਣ। ਉਹ ਬਿਲਕੁਲ ਸਭ ਕੁਝ ਕਰ ਸਕਦੀਆਂ ਨੇ ਔਰ ਬੜੀਆਂ ਪਾਵਰਫੁਲ ਹੁੰਦੀਆਂ ਨੇ, ਔਰ ਸੋਸਾਇਟੀ ਨੂੰ ਆਈ ਥਿੰਕ ਵਾਰ ਨਹੀਂ ਉਹਨਾਂ ਤੋਂ ਹੀ ਹੁੰਦੀ ਹੈ। ਹਾਂਜੀ ਬਿਲਕੁਲ ਰਾਈਟ। ਤੇ ਬਾਕੀ ਚੀਜ਼ਾਂ ਸਭ ਬਾਅਦ ਚ ਆਉਂਦੀਆਂ ਨੇ। The life starts at women. Women's. Life starts at women. I think ਤੁਸੀਂ ਵੀ ਬਿਲਕੁਲ ਐਗਰੀ ਕਰਦੀ ਹਾਂ। ਨਹੀਂ ਇਹ ਜਿਵੇਂ ਤੁਸੀਂ ਸਾਨੂੰ ਬਹੁਤ ਸੋਹਣੀ ਰਾਏ ਦਿੱਤੀ ਹੈ, ਬਹੁਤ ਸਾਨੂੰ ਸੁਝਾਅ ਦਿੱਤੇ ਨੇ, ਇਹ ਮੇਰੇ ਹਿਸਾਬ ਨਾਲ ਸਾਡੀਆਂ ਜਿੰਨੀਆਂ ਵੀ ਇਸ ਵੇਲੇ ਦੇਖ ਰਹੀਆਂ ਹੋਣਗੀਆਂ ਬੀਬੀਆਂ ਭੈਣਾਂ, ਇਹਨਾਂ ਨੂੰ ਕਾਫੀ ਹੈਲਪ ਮਿਲੇਗੀ। ਜਿਸ ਤਰ੍ਹਾਂ ਕਿ ਕੱਲ੍ਹ ਸਾਡੀ ਇੱਕ ਆਰਗੇਨਾਈਜੇਸ਼ਨ ਸੀ ਤੇ ਅਸੀਂ ਗੱਲ ਕਰ ਰਹੇ ਸਾਂ ਉਹਨਾਂ ਨਾਲ ਵੀ, ਤੇ ਉਹਨਾਂ ਨੇ ਵੀ ਇੱਕ ਐਸੀ ਖੋਲ੍ਹੀ ਹੋਈ ਕਿ ਕਿਸੇ ਕਿਸਮ ਦੀ ਵੀ ਕਿਸੇ ਟਾਈਪ ਦਾ ਵੀ ਕੋਈ ਵੀ ਹੈਲਪ ਹੋਵੇ ਕਿ ਉਹ ਆ ਕੇ ਉਹਨਾਂ ਦੀ ਕੌਨਫੀਡੈਂਸ਼ੀਅਲ ਰਹੇਗੀ। ਉਹਨਾਂ ਨੂੰ ਸਭ ਤੋਂ ਵੱਡੀ ਇਹੀ ਰਹਿੰਦੀ ਹੈ ਕਿ ਮੇਰੀ ਗੱਲ ਮੈਂ ਉੱਥੇ ਕਰਾਂ ਤੇ ਗੱਲ ਕਿਤੇ ਪਹੁੰਚ ਨਾ ਜਾਵੇ। ਇਹ ਆਪਾਂ ਇੱਦਾਂ ਆਪਣੀ ਆਰਗੇਨਾਈਜੇਸ਼ਨ ਆਈ ਥਿੰਕ ਇੱਦਾਂ ਨਹੀਂ ਕਰਦੀ ਹੈ ਨਾ, ਉਹ ਗੱਲ ਤੁਹਾਡੀ ਉੱਥੇ ਹੀ ਰਹੂਗੀ। ਹਾਂਜੀ ਬਿਲਕੁਲ। ਇਹ ਪਰਸਨਲ ਤੁਸੀਂ ਸ਼ੇਅਰ ਕਰ ਰਹੇ ਹੋ ਜੀ, ਪਰਸਨਲ ਆਪਣੀ ਡਾਕਟਰ ਨੂੰ ਬਿਮਾਰੀ ਦੱਸ ਰਹੇ ਹੋ, ਜਿਵੇਂ ਕਿ ਡਾਕਟਰ ਨੂੰ ਬਿਮਾਰੀ ਦੱਸੀ ਜਾਂਦੀ ਹੈ, ਉਹ ਬਿਮਾਰੀ ਦਾ ਇਲਾਜ ਕਰਦਾ ਹੈ, ਉਹ ਨਹੀਂ ਦੱਸਦਾ। ਇਹਨਾਂ ਨੂੰ ਥੋੜ੍ਹੀ ਜਿਹੀ ਇਸ ਚੀਜ਼ ਤੋਂ ਆਪਾਂ ਨੂੰ ਉਹ ਕਰਨੀ ਪਏਗੀ ਕਿ ਇਹ
ਬਿਮਾਰੀ ਦਾ ਇਲਾਜ ਜਿਵੇਂ ਡਾਕਟਰ ਕੋਲ ਜਾਂਦੇ ਹੋ ਤੇ ਉਵੇਂ ਹੀ ਹੋਏਗਾ, ਕੋਈ ਤੁਹਾਡੀ ਗੱਲ ਕਿਤੇ ਨਹੀਂ ਹੋਏਗੀ। ਇਹ ਡਰ ਆਪਣੇ ਮਨ ਚੋਂ ਕੱਢ ਦਿਓ। ਜੀ ਬਿਲਕੁਲ। ਹਾਂਜੀ, ਇੱਥੇ ਡਿੰਪਲ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਜਿਹੜੀ ਪਰਸਨਲ ਚੀਜ਼ਾਂ ਹੈ, ਪਰਸਨਲ ਇਨਫੋਰਮੇਸ਼ਨ ਹੈ, ਉਹ ਆਲਵੇਜ਼ ਕੌਨਫੀਡੈਂਸ਼ੀਅਲ। ਬਿਲਕੁਲ ਆਲਵੇਜ਼ ਕੌਨਫੀਡੈਂਸ਼ੀਅਲ, ਬਿਲਕੁਲ। ਉਹ ਤੁਹਾਡੇ ਈਵਨ ਤੁਹਾਡੇ ਫੈਮਿਲੀ ਮੈਂਬਰਸ ਨੂੰ ਵੀ ਨਹੀਂ ਪਹੁੰਚਾਈ ਜਾਂਦੀ। ਨਾਲੇ ਅਸੀਂ ਤਾਂ ਹੱਲ ਲੱਭ ਰਹੇ ਡਰਨ ਹਾਂ, ਵਾਲੀ ਕੋਈ ਗੱਲ ਹੀ ਨਹੀਂ ਹੈ ਨਾ। ਅਸੀਂ ਕੋਈ ਇਹ ਤਾਂ ਨਹੀਂ ਕਹਿ ਰਹੇ ਤੁਸੀਂ ਐਦਾਂ ਕੋਈ, ਅਸੀਂ ਉਹਦੇ ਹੱਲ ਲੱਭ ਰਹੇ ਹਾਂ ਕਿ ਤੁਸੀਂ ਸਮੂਥ ਲਾਈਫ ਜੀ ਸਕੋ। ਸਾਡਾ ਤਾਂ ਮਕਸਦ ਇਹ ਹੈ ਕਿ ਵੀ ਜਿਹਦੇ ਬਾਰੇ ਨੌਲੇਜ ਨਹੀਂ ਹੈ ਜਾਂ ਕੋਈ ਪ੍ਰੋਬਲਮ ਵਿੱਚ ਹੈ, ਅਸੀਂ ਉਹਦੀ ਹੈਲਪ ਕਰਨੀ ਹੈ। ਅਸੀਂ ਉਹਨੂੰ ਕੋਈ ਉਸ ਦੇ ਪਾਸੇ ਗੁੰਮਰਾਹ ਨਹੀਂ ਕਰ ਰਹੇ। ਨਹੀਂ ਨਹੀਂ, ਬਿਲਕੁਲ ਅਸੀਂ ਕੋਈ ਉਹਨੂੰ ਇਹ ਨਹੀਂ ਕਹਿ ਰਹੇ ਕਿ ਨਹੀਂ ਤੂੰ ਐਦਾਂ ਨਹੀਂ, ਤਾਂ ਉਹਨੂੰ ਡਾਇਰੈਕਸ਼ਨ ਸਹੀ ਦੱਸਣੀ ਹੈ। ਜਿਸ ਤਰ੍ਹਾਂ ਤੁਸੀਂ ਦੱਸੋਗੇ ਕੋਈ ਹੋਰ ਫਾਊਂਡੇਸ਼ਨਸ, ਮਤਲਬ ਕਿ ਸਾਡੀ ਡਾਇਰੈਕਸ਼ਨ ਉਹਨੂੰ ਸਹੀ, ਤਾਂ ਕਿ ਉਹਦਾ ਘਰ ਪਰਿਵਾਰ ਚੱਲ ਸਕੇ, ਉਹੀ ਨਹੀਂ ਹੈ, ਅੱਛੇ ਤਰੀਕੇ ਨਾਲ ਚੱਲ ਸਕੇ। ਹੁਣ ਦੇਖੋ ਨਾ, ਕਈ ਮਿਸ ਇੰਟਰਪ੍ਰੀਟੇਸ਼ਨ ਕਹਿ ਲਓ ਤੁਸੀਂ, ਹਾਂਜੀ, ਕਿ ਕਈ ਜਿਹੜੇ ਸਾਡੇ ਵੀਰ ਨੇ, ਜਿਹੜੇ ਭਰਾ ਨੇ, ਉਹ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਵੂਮਨ ਨੂੰ ਫਰੀडम ਦੇ ਦਿੱਤੀ ਨਾ, ਉਹ ਵਿਗੜ ਜਾਂਦੀਆਂ ਨੇ। ਹਾਂ, ਈਵਨ ਤੁਸੀਂ ਐਜੂਕੇਟ ਕਰ ਦਿੰਦੇ ਹੋ ਨਾ ਜ਼ਿਆਦਾ, ਇਹ ਵਿਗੜ ਜਾਂਦੀਆਂ ਨੇ। ਇਹ ਜਿਹੜੀ ਮਿਥ ਹੈ ਨਾ, ਇਹ ਸਾਨੂੰ ਬਦਲਣੀ ਪਏਗੀ। ਹਾਂਜੀ, ਅਸੀਂ ਵੂਮਨ ਨੂੰ ਐਮਪਾਵਰ ਕਰਨਾ ਹੈ, ਉਹਨਾਂ ਨੂੰ ਅਸੀਂ ਰਿਸਪੈਕਟ ਦੇਣੀ ਹੈ, ਉਹਨਾਂ ਨੂੰ ਅਸੀਂ ਡਿਗਨੀਫਾਈਡ ਲਾਈਫ ਜੀਣਾ ਸਿਖਾਣਾ ਹੈ। ਨਹੀਂ, ਸਾਡਾ ਮਕਸਦ ਦੇਣਾ ਚਾਹੀਦਾ ਹੈ। ਬਿਲਕੁਲ, ਸਾਡਾ ਮਕਸਦ ਇਹ ਉਹਨਾਂ ਨੂੰ ਉਹ ਕਰਨ ਲਈ ਹੈ ਹੀ ਨਹੀਂ ਹੈ। ਸਾਡਾ ਮਕਸਦ ਇਹ ਹੈਗਾ ਕਿ ਉਹ ਇਹ ਜੋ ਥੋੜਾ ਬਹੁਤ ਕਰਦੀਆਂ, ਉਹਨਾਂ ਨੂੰ ਵੀ ਇਹ ਦੱਸੋ ਕਿ ਤੁਹਾਡੀ ਵੀ ਹੈਗੀ ਹੈ ਜਗ੍ਹਾ ਉਨੀ ਬਰਾਬਰ ਦੀ, ਕਿ ਤੁਸੀਂ ਜਿਵੇਂ ਸਭ ਕੁਝ ਕਰਦੀ ਹੋ, ਘਰ ਬਾਰ ਪਰਿਵਾਰ ਸੰਭਾਲਦੀ ਹੋ, ਆਪਾਂ ਨੂੰ ਵੀਰਾਂ ਨੂੰ ਵੀ ਰਲ ਕੇ ਇਹ ਹਿੰਮਤ ਆਪਣੀਆਂ ਭੈਣਾਂ ਧੀਆਂ ਨੂੰ ਦੇਣੀ ਚਾਹੀਦੀ ਹੈ। ਨਹੀਂ ਬਈ, ਤੇਰੇ ਬਿਨਾਂ ਤਾਂ ਕਿ ਉਹ, ਮੇਰਾ ਖਿਆਲ, ਉਹ ਔਰਤ ਹੋਰ ਚੰਗੀ ਤਰ੍ਹਾਂ ਘਰ ਸੰਭਾਲੇਗੀ। ਆਈ ਥਿੰਕ ਇਹਦੇ ਨਾਲ ਅਗਰ ਅਸੀਂ ਉਹਨੂੰ ਚੰਗੀ ਉਹ ਦਿਆਂਗੇ ਤੇ ਉਹਨਾਂ ਦੇ ਘਰ ਮੇਰੇ ਹਿਸਾਬ ਨਾਲ ਤਾਂ ਬਹੁਤ ਸੋਹਣੇ ਸੰਭਲੇ ਰਹਿਣਗੇ, ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਮਿਲੇਗੀ। ਬਿਲਕੁਲ। ਇਹ ਤੇ ਆਪਣੇ ਕੋਈ ਮਕਸਦ ਉਹ ਹੈ ਹੀ ਨਹੀਂ। ਆਪਣਾ ਮਕਸਦ ਇਹ ਹੈ ਕਿ ਜੋ ਥੋੜਾ ਕਈ ਵਾਰੀ ਘਬਰਾ ਜਾਂਦੇ, ਕਈ ਵਾਰੀ ਉਹਨਾਂ ਨਾਲ ਐਸਾ ਹੋ ਜਾਂਦਾ ਹੈ, ਸਾਨੂੰ ਕੋਈ, ਸਾਡੀ ਉਸ ਬਾਰੇ ਨਹੀਂ ਹੈਗੀ। ਸਾਡੀ ਤਾਂ ਉਹਨੂੰ ਖੜਾ ਕਰਨ ਦੀ ਹੈ ਕਿ ਤੂੰ ਖੜੀ ਹੋ ਸਕਦੀ ਹੈ। ਘਬਰਾ ਜਾਂਦੀ ਹੈ ਔਰਤ, ਕਿਉਂਕਿ ਥੋੜੀ ਜੀ ਕਹਿ ਲਓ ਕਿ ਵੀਕ ਫੀਲ ਕਰਦੀ ਹੋ ਆਪਣੇ ਆਪ ਨੂੰ, ਤੇ ਆਪਾਂ ਨੇ ਸਾਰਿਆਂ ਨੇ ਰਲ ਕੇ ਉਹਨੂੰ ਹਿੰਮਤ ਦੇਣੀ ਹੈ। ਇਹੀ ਪੁਆਇੰਟ ਆਪਣਾ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਜੀ। ਹੁਣ ਜੇ ਅਸੀਂ ਕਹੀਏ, ਅਸੀਂ ਪਿੱਛੇ ਜੇ ਅਸੀਂ ਹਿਸਟਰੀ ਪੜ੍ਹਦੇ ਹਾਂ ਜਾਂ ਕੋਈ ਸਾਨੂੰ ਮਿਥਸ ਨੇ ਜਾਂ ਸਾਨੂੰ ਪੇਰੈਂਟਸ ਤੋਂ ਕੋਈ ਮਿਲੀਆਂ ਹੈ, ਉਹਦੇ ਮੁਤਾਬਿਕ ਇੱਕ ਲੇਡੀ ਜਿਹੜੀ ਹੈ, ਇੱਕ ਵੂਮਨ ਜਿਹੜੀ ਹੈ, ਉਹ ਮੈਨ ਦੇ ਬਿਨਾਂ ਇਨਕੰਪਲੀਟ ਹੈ। ਔਰ ਇਸ ਤਰ੍ਹਾਂ ਹੀ ਸੇਮ ਵੇ ਮੈਨ ਜਿਹੜਾ ਹੈ, ਉਹ ਵੂਮਨ ਦੇ ਬਗੈਰ ਇਨਕੰਪਲੀਟ ਹੈ। ਸੋ ਅਸੀਂ ਚਾਹੁੰਦੇ ਹਾਂ ਇੱਕ ਕੰਪਲੀਟ ਲਾਈਫ, ਇੱਕ ਪਰਫੈਕਟ ਲਾਈਫ। ਇਹ ਨਹੀਂ ਕਿ ਤੁਸੀਂ ਬਿਨਾ ਮੈਨ ਦੇ ਐਗਜ਼ਿਸਟ ਕਰ ਸਕਦੇ ਹੋ ਹੈਲਦੀ ਵੇ ਨਾਲ, ਜਾਂ ਇਹ ਵੈ ਕਿ ਤੁਸੀਂ ਬਿਨਾ ਵੂਮਨ ਦੇ। ਸੋ ਇਟਸ ਜਸਟ ਅ ਕੰਪਲੀਟ ਲਾਈਫ। ਜੇ ਤੁਸੀਂ ਹੈਲਦੀ ਕੰਪਲੀਟ ਲਾਈਫ ਜੀਣੀ ਹੈ ਤੇ ਤੁਹਾਨੂੰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਤੁਰਨਾ ਪਏਗਾ, ਆਪਣੇ ਹਸਬੈਂਡ ਨੂੰ ਵੀ ਨਾਲ ਲੈ ਕੇ ਤੁਰਨਾ ਪਏਗਾ, ਆਪਣੇ ਫੈਮਿਲੀ ਮੈਂਬਰ ਦਾ ਕੰਮ ਹੈ। ਨਾਮਿਕਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਬਹੁਤ ਹੀ ਅੱਛੀਆਂ ਗੱਲਾਂ, ਔਰ ਜੋ ਸਾਨੂੰ ਕਿ ਕਾਫੀ ਆਰਗੇਨਾਈਜੇਸ਼ਨ ਨੂੰ ਸਾਡੀ ਹੈਲਪ ਹੋਏਗੀ ਇਹ ਤੁਹਾਡੀ, ਕਿ ਜੋ ਅਸੀਂ ਕਈ ਪ੍ਰੋਬਲਮਸ ਜੋ ਗੁਜ਼ਰ ਰਹੇ ਹਾਂ ਤੇ ਉਹਦੇ ਨਾਲ ਤੁਹਾਨੂੰ ਇਹ ਸਾਰੇ ਸੰਪਰਕ ਕਰਨਗੇ। ਤੁਸੀਂ ਆਪਣਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੇ ਆਪਣੇ ਦਰਸ਼ਕਾਂ ਨੂੰ ਮੈਸੇਜ ਦਿਓ। ਕੋਈ ਮੈਸੇਜ ਤੇ ਡਿੰਪਲ ਜੀ ਮੈਂ ਇਹੀ ਦੇਣਾ ਚਾਹਾਂਗੀ ਕਿ ਬੋਲਡ ਹੋਵੋ, ਬਰੇਵ ਹੋਵੋ, ਸਟਰੋਂਗ ਹੋਵੋ। ਤਾਂ ਵੂਮਨ ਜਿਹੜੀ ਹੈ ਉਹ ਫਾਊਂਡੇਸ਼ਨ ਹੈ, ਤੇ ਜੇ ਉਹ ਫਾਊਂਡੇਸ਼ਨ ਸਟਰੋਂਗ ਹੈ ਤੇ ਆਈ ਥਿੰਕ ਸੋਸਾਇਟੀ ਔਰ ਸਾਰਾ ਪਲੈਨਟ, ਆਈ ਥਿੰਕ ਹੋਲ ਯੂਨੀਵਰਸ ਸਟਰੋਂਗ ਹੈ। ਹਾਂਜੀ, ਬਿਲਕੁਲ ਬਿਲकुल। ਨਾਮਿਕਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਦੋਸਤੋ, ਇਹ ਸਨ ਅਨਾਮਿਕਾ ਜੀ, ਜਿਨ੍ਹਾਂ ਨੇ ਸਾਨੂੰ ਆਪਣੇ ਲਾਅ ਦੇ ਬਾਰੇ, ਕੁਝ ਸਾਨੂੰ ਐਸੀਆਂ ਪ੍ਰੋਬਲਮਸ ਆਉਂਦੀਆਂ ਨੇ ਕਿ ਜਿਸ ਦੇ ਕੋਈ ਐਸੋਸੀਏਸ਼ਨਸ ਹੋਣੀ ਬਹੁਤ ਜ਼ਰੂਰੀ ਹੈ, ਕਿ ਅਸੀਂ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਦੇ ਬਾਰੇ ਡਿਟੇਲ ਦੇ ਵਿੱਚ, ਸਾਨੂੰ ਜਿਹਦੀ ਨੌਲੇਜ ਨਹੀਂ ਹੁੰਦੀ, ਤੇ ਉਹ ਸਾਨੂੰ ਨਾਮਿਕਾ ਜੀ ਨੇ ਆਪਣੇ ਇੱਥੋਂ ਦਾ ਵੀ ਫੋਨ ਨੰਬਰ ਔਰ ਇੰਡੀਆ ਦਾ ਵੀ ਦਿੱਤਾ ਹੈ, ਤੇ ਜਦੋਂ ਵੀ ਤੁਸੀਂ ਕਰਨਾ ਚਾਹੋ ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸਾਨੂੰ ਕੋਈ ਸਵਾਲ ਪੁੱਛਣਾ ਹੋਵੇ ਜਾਂ ਕੋਈ ਸੁਝਾਅ ਦੇਣਾ ਹੋਵੇ, ਸਾਡਾ ਪਤਾ ਹੈ jjr@tv84.tv ਤੇ ਤੁਸੀਂ ਸਾਨੂੰ ਈਮੇਲ ਰਾਹੀਂ ਭੇਜ ਸਕਦੇ ਹੋ।
ਤਦ ਤੱਕ ਦੇ ਲਈ ਡਿੰਪਲ ਨੂੰ ਇਜਾਜ਼ਤ ਦਿੱਤੀ ਜਾਏ। ਕੱਲ ਇਸੇ ਵੇਲੇ ਇਸੇ ਸਮੇਂ ਨਵੇਂ ਮਹਿਮਾਨ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ।